अगर तुसी एक फ्रूट रेहड़ी वाले बंदे नाल गल कर रहे हैं, खोता रेहड़ी वाले नाल गल कर रहे हैं, खेतां 'च काम करने वाले बंदे नाल गल कर रहे हैं, मैनूं इदां लगदा है कि तुहानूं तुहाडे अंदर ये गल जरूर होनी चाहिदी है कि मैं इहदे नाल गल किद्दां शुरू करनी, उदां दा हो के, मतलब अपने आप नूं वड्डियां करके नहीं। तैनूं 20 वारी समझाया मैं कि पंजाबी ना बोलिया कर, तैनूं एडे चंगे स्कूल च पाया, काहदे वास्ते पाया कि तूं अंग्रेजी सिखनी है। अस्सलाम वालेकुम, सत श्री अकाल, प्रणाम जी। एक पिंड पंजाब दा चैनल की टीम अज जी लायलपुर फैसलाबाद पहुंची है जी, जिथे साडी मुलाकात पंजाब दे हीरे राणा इजाज साहब होना नाल है जी। राणा इजाज साहब होना दे थोड़े दसदे जाने जी कि इन्हां दा एक बहुत ही मशहूर प्रोग्राम पापड़ करारे तुसीं यूट्यूब ते भी सुनने हैं, यूट्यूब तो पहले भी ये चलदा हुंदा सी। उहदे विच ये लोगां नूं अपने मज़ाहिया अंदाज दे नाल बहुत ज़्यादा महसूस करते हैं, जिथे लोगों को ये हसाते खिडाते हैं, उहदे नाल नाल पंजाबी ज़बान की सेवा भी करते हैं, क्योंकि इन्हों के प्रोग्राम टोटली जिहड़े ना जी वो पंजाबी विच हुंदे आ। और सानू वो लफज भी सुनने को मिलते इन्हों के प्रोग्रामों के जिहड़े असीं बहुत पहले अपने बजुर्गों को सुने हुंदे सी। इस लिहाज नाल ये पाकिस्तान दे विच रहिंदे होया, पंजाब च रहिंदे होया पंजाबी ज़बान नूं प्रमोट कर रहे हैं, और पंजाबी ज़बान दे ਜਿਹੜੇ ਸਾਡੇ ਚਾਹਣ ਵਾਲੇ ਉਹਨਾਂ ਨੂੰ ਬਹੁਤ ਅੱਛਾ ਇਹ ਪ੍ਰੋਗਰਾਮ ਵੀ ਕਰਕੇ ਦਿੰਦੇ। ਅੱਜ ਇਹਨਾਂ ਨਾਲ ਗੱਲਬਾਤ ਕਰਨੀ ਹੈ ਜੀ ਕਿ ਇਹਨਾਂ ਨੇ ਪ੍ਰੋਗਰਾਮ ਕਿਸ ਤਰ੍ਹਾਂ ਸ਼ੁਰੂ ਕੀਤਾ ਔਰ ਇਹਨਾਂ ਦੇ ਆਬਾਓ ਅਜਦਾਦ ਜਿਹੜੇ ਸੀ ਉਹਨਾਂ ਦਾ ਤਾਲੁਕ ਕਿਸ ਜਗ੍ਹਾ ਨਾਲ ਸੀ ਜੀ। ਅਸਲਾਮ ਵਾਲੇਕੁਮ ਰਾਣਾ। ਵਾਲੇਕੁਮ ਸਲਾਮ, ਬਿਸਮਿਲ੍ਲਾ ਜੀ। ਕੀ ਹਾਲ ਚਾਲ ਹੈ ਜੀ? ਵਧੀਆ ਜੀ, ਅੱਲਾ ਸ਼ੁਕਰ ਹੈ। ਅੱਜ ਆਪਣੇ ਚਾਹਣ ਵਾਲਿਆਂ ਨੂੰ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸਣਾ ਜੀ, ਜਿਨ੍ਹਾਂ ਨੇ ਮੇਰਾ ਖਿਆਲ ਹੈ ਕਿ ਤੁਹਾਡੀ ਸ਼ਾਇਦ ਬਰਾਏ ਰਾਸਤ ਤਸਵੀਰ ਜਿਹੜੀ ਉਹ ਵੀ ਪਹਿਲੀ ਵਾਰੀ ਦੇਖਣੀ ਹੋਣੀ ਆ, ਜ਼ਿਆਦਾ ਤੁਹਾਡੀ ਆਵਾਜ਼ ਤੋਂ ਵਾਕਿਫ ਨੇ ਲੋਕ। ਹਾਂ ਬਿਲਕੁਲ, मेरा नाम राणा एजाज ते मैं मेरा ताल्लुक राजपूत फैमिली नाल। अब्बू मेरे जलंधरों आए सीगे जी, बस्ती शेखां तो। अच्छा, जलंधर खास या कोई तहसील? उदों ना ये बस्ती शेखां को 2-3 किलोमीटर बाहर हुंदा सी जलंधर तो जी, ते हुण ओह मतलब जलंधर दा ही महल्ला बन गया। महल्ला बन गया जी। हाँ जी, विच आ गया ਉਹਦੇ ਤੇ ਬਸ ਇੰਨੀ ਕੀ ਗੱਲਬਾਤ ਹੈ। ਥੋੜਾ ਜਿਹਾ ਦੱਸੋ ਕਿ ਆਪਣੇ ਬਜ਼ੁਰਗਾਂ ਤੋਂ ਜਾਂ ਆਪਣੇ ਦਾਦਾ ਆਬੂ ਤੋਂ ਤੁਸੀਂ ਸੁਣਦੇ ਗੱਲਾਂ ਬਾਤਾਂ ਕਿੱਦਾਂ ਦਾ ਆਪਣਾ ਦੇਸ਼ ਸੀਗਾ, ਕੀ ਗੱਲਾਂ ਬਾਤਾਂ ਸੀਗੀਆਂ, ਕੁਝ ਸੁਣੀਆਂ ਹੋਈਆਂ ਦੱਸੋ ਸਾਨੂੰ। ਸੁਣੀਆਂ ਸੁਣਾਈਆਂ ਮੈਂ ਆਪਣੇ ਦਾਦਾ ਜੀ ਨਾਲ ਵੀ ਬਹੁਤ ਟਾਈਮ ਕੱਢਿਆ ਜੀ, ਅੱਬੂ ਨਾਲ ਵੀ। ਜਦੋਂ ਮੇਰੇ ਅੱਬੂ ਉੱਥੋਂ ਆਏ ਆ ਉਹਨਾਂ ਦੀ ਉਮਰ 17 ਸਾਲ ਸੀ। ਠੀਕ ਹੈ ਜੀ। ਤੇ ਮੈਂ ਜੋ ਵੀ ਸੁਣਿਆ ਦਾਦਾ ਜੀ ਕੋ ਜਾਂ ਅੱਬੂ ਕੋ, ਮੈਂ ਸਿਰਫ ਮੁਹੱਬਤ ਦਾ ਪ੍ਰਚਾਰ ਸੁਣਿਆ। ਮੈਂ ਕਿਤੇ ਵੀ ਜਿਲੇ ਮੈਂ ਹੁਣ ਪਿੱਛੇ ਖਿਆਲ 'ਚ ਜਾਣਾ ਆ ਤੇ ਮੈਨੂੰ ਕਦੀ ਵੀ ਕੋਈ ਐਸਾ ਫਿਕਰਾ ਨਹੀਂ ਲੱਭਦਾ ਕਿ ਜਿਹਦੇ 'ਚ ਕੋਈ ਚੁਭਨ ਹੋਵੇ, ਕੋਈ ਤਕਲੀਫ ਹੋਵੇ, ਕੋਈ ਸ਼ਿੱਦਤ ਹੋਵੇ। ਮੈਨੂੰ ਇੱਕੋ ਹੀ ਗੱਲ ਜਿਹੜੀ ਆ ਉਹ ਮੇਰੇ ਕੰਨਾਂ 'ਚ ਆਉਂਦੀ ਹੈ, ਮੇਰੇ ਖਿਆਲ 'ਚ ਕਿ ਸਾਰੇ ਰਲ ਮਿਲ ਕੇ ਰਹਿੰਦੇ ਸੀ, ਇੱਕ ਦੂਸਰੇ ਦੇ ਦੁੱਖ ਸਾਂਝੇ ਵਿੱਚ ਪਿਆਰ ਮੁਹੱਬਤ ਬਹੁਤ ਸੀਗਾ। ਹਾਂਜੀ, ਉਹ ਇਹ ਹੈ ਕਿ ਜਿਹਦਾ ਵੀ ਈਵੈਂਟ ਆਉਂਦਾ ਸੀ ਉਹਦੇ ਵਿੱਚ ਸਾਰੇ ਉਸੇ ਹਿਸਾਬ ਨਾਲ ਸ਼ਰੀਕ ਹੁੰਦੇ ਸੀ ਜਿੱਦਾਂ ਆਪਣਾ ਹੈ। ਹਾਂਜੀ, ਵਿਆਹਾਂ ਸ਼ਾਦੀਆਂ 'ਚ ਵੀ ਮੈਂ ਦੇਖਿਆ। ਉਹ ਦੂਸਰਾ ਇਹ ਹੈ ਕਿ ਉਹ ਹਰ ਬੰਦੇ ਦੀ ਅੱਲਾਹ ਪਾਕ ਨੇ ਕੋਈ ਡਿਊਟੀ ਲਾਈ ਹੁੰਦੀ ਹੈ ਨਾ, ਮੈਨੂੰ ਗਲਤ ਨਹੀਂ ਨਜ਼ਰ ਆਉਂਦਾ। ਸਹੀ, ਮੈਂ ਸਹੀ ਦੇਖਣਾ ਚਾਹੁੰਦਾ, ਸਹੀ ਸੁਣਨਾ ਚਾਹੁੰਦਾ, ਸਹੀ ਕਹਿਣਾ ਚਾਹੁੰਦਾ। मतलब कि बहुत सारे लोग ने जिहड़े किते ना किते कोई चिंगियारी सिड़दे, कोई ना कुछ गलत गल करने की कोशिश। हाँ, लेकिन मेरी फील्ड नहीं है। तुसी मेरा चैनल देख लो या मेरी जिहड़ी मीडिया नाल कोई 20 साल की हिस्टरी देख लो, मैं कोई मजहबी सियासी नहीं जी, वो तो सारी दुनिया जानती ਤੁਹਾਡਾ ਸਵਾਏ ਲੋਕਾਂ ਨੂੰ ਹਸਾਉਣ ਤੋਂ ਉਸ ਤੋਂ ਇਲਾਵਾ ਕੋਈ ਮਕਸਦ ਨਹੀਂ। ਇਹ ਵੀ ਮੈਂ ਕਹਿੰਦਾ ਅੱਜ ਕੱਲ ਦੇ ਦੌਰ ਦੇ ਵਿੱਚ ਕਿ ਜਦੋਂ ਲੋਕ ਆਪਣੀਆਂ ਆਪਣੀਆਂ ਕੰਮਾਂ ਕਾਰਾਂ 'ਚ ਇੰਨੇ ਬਿਜ਼ੀ ਆ, ਉਹਨਾਂ ਨੂੰ ਕਿਸੇ ਕੋਲ ਬਹਿਣ ਦਾ ਮੌਕਾ ਨਹੀਂ ਮਿਲਦਾ। ਉਹ ਇੱਕ ਚੈਨਲ ਤੁਹਾਡਾ ਚਲਾ ਕੇ ਅੱਧੇ ਘੰਟੇ ਦੀ 20 ਮਿੰਟ ਦੀ ਜਿਹੜੀ ਉਹ ਕਾਲ ਹੁੰਦੀ ਸੁਣ ਕੇ ਕੱਲਾ ਬੈਠਾ ਵੀ ਬੰਦਾ ਹੱਸ ਪੈਂਦਾ ਆ, ਉਹਦੇ ਨਾਲ ਕੋਈ ਨਾ ਵੀ ਹੋਵੇ ਨਾ, ਕੱਲਾ ਵੀ ਹੱਸ ਪੈਂਦਾ ਆ। ਇਹ ਵੀ ਬੜੀ ਵੱਡੀ ਖਿਦਮਤ ਹੈ। ਹਾਂਜੀ, ਇਦਾਂ ਹੀ ਹੈ ਜੀ। ਅੱਛਾ ਰਾਣਾ ਸਾਹਿਬ, ਆਪਣੀ ਗੋਤ ਕਿਹੜੀ ਆ? ਨਾਰੂ ਆ ਜੀ। ਨਾਰੂ ਆ ਜੀ।
ਨਾਰੂ ਘੋੜੇਵਾ ਇਹ ਜ਼ਿਆਦਾ ਮਸ਼ਹੂਰ ਗੋਤਾਂ ਜੀ। ਹਾਂਜੀ ਹਾਂਜੀ। ਅੱਛਾ, ਆਪਣੇ ਬਜ਼ੁਰਗ ਸਿੱਧੇ ਇੱਥੇ ਆ ਕੇ ਫੈਸਲਾਬਾਦ ਹੀ ਬਹਿ ਗਏ ਸੀ? ਨਹੀਂ ਜੀ, ਉਹ ਸਾਡੇ ਇਹਨਾਂ 6 ਮਹੀਨੇ ਪਹਿਲੇ ਉਕਾੜੇ ਰਹੇ ਆ। ਅੱਛਾ, ਇਹਨਾਂ ਦੇ ਕੋਈ ਮਾਮਲੇ ਸੀਗੇ, ਠੀਕ ਆ ਉਹ ਚ ਉਕਾੜੇ ਰਹੇ ਆ। ਫਿਰ ਇਹਨਾਂ ਦਾ ਕੋਈ ਮਾਮਲਾ ਪਤਾ ਨਹੀਂ ਕੀ ਹੋਇਆ ਕਿ ਇਹ ਨਾ ਚਲੇ ਗਏ ਸਿੰਧ ਦਾ ਇਲਾਕਾ, ਜ਼ਿਲ੍ਹਾ ਸਾਂਗੜ, ਉਹਦਾ ਇੱਕ ਸ਼ਹਿਰ ਸੀਗਾ ਪੇਰੂਮਲ। ਅੱਛਾ ਜੀ। ਉਹ ਸ਼ਹਿਰ ਜਿਹੜਾ ਪੇਰੂਮਲ ਇੱਕ ਹਿੰਦੂ ਦਾ ਨਾਂ, ਤੇ ਉਹ ਮੇਰੀ ਪੈਦਾਇਸ਼ ਵੀ ਉਸ ਸ਼ਹਿਰ ਦੀ। ਅੱਛਾ ਜੀ। ਜਿੱਥੇ 90% ਹਿੰਦੂ ਸੀ। ਸਹੀ। ਤੇ ਮੈਂ ਫਿਰ ਉੱਥੇ ਹੀ ਮਤਲਬ ਕਿ 5ਵੀਂ ਤੱਕ ਉੱਥੇ ਪੜ੍ਹਿਆ ਸੀਗਾ। ਅੱਛਾ, ਉਸ ਸ਼ਹਿਰ 'ਚ। ਠੀਕ ਆ। ਉਸ ਸ਼ਹਿਰ 'ਚ 5ਵੀਂ ਤੱਕ ਜਦੋਂ ਤੁਸੀਂ ਪੜ੍ਹੇ, ਹਿੰਦੂਆਂ ਦੇ ਕੋਈ ਮੁੰਡੇ ਤੁਹਾਡੇ ਵੇਲੀ ਹੋਣ? ਹਾਂ, ਬਹੁਤ ਜ਼ਿਆਦਾ। ਉਹ ਉਹਨਾਂ ਦਾ ਨਾ ਉਸ ਸ਼ਹਿਰ ਦੇ ਵਿੱਚ ਜਿਹੜੇ ਚੇਅਰਮੈਨ ਹੁੰਦੇ ਆ, ਉਹ ਵੀ ਉਹਨਾਂ ਦਾ ਆਪਣਾ ਹੀ ਸੀ। ਮਤਲਬ ਕਿ ਜਿਹੜੀ ਮੁਸਲਿਮ ਕਮਿਊਨਿਟੀ ਸੀ, ਉਹ ਮੇਰਾ ਖਿਆਲ ਹੈ ਮਤਲਬ 50-50 ਲੋਕ ਸੀਗੇ। 50-50 ਲੋਕ ਸੀਗੇ ਉਹ। ਉਹਦੇ ਚ ਮਤਲਬ ਕਿ ਅਮੀਰ ਜਿਹੜੇ ਬਾਣੀਏ ਸੀਗੇ, ਕਾਰੋਬਾਰੀ, ਉਹਨਾਂ ਦਾ ਉਸ ਸ਼ਹਿਰ ਦੇ ਵਿੱਚ ਸੁਨਿਆਰਿਆਂ ਦਾ ਤੇ ਕਰਿਆਨੇ ਦਾ ਜਿੰਨਾ ਕੰਮ ਸੀਗਾ, ਉਹ ਸਾਰਾ ਉਹਨਾਂ ਦਾ ਸੀਗਾ। ਅੱਛਾ, ਸਾਡੇ ਅਕਸਰ ਲੋਕ ਸਵਾਲ ਕਰਦੇ ਜੀ ਚੜ੍ਹਦੇ ਪੰਜਾਬ ਤੋਂ ਕਿ ਪਾਕਿਸਤਾਨ 'ਚ ਜਿਹੜੇ ਰਹਿੰਦੇ ਆ ਸਿੱਖ ਆ ਚਾਹੇ ਹਿੰਦੂ ਆ, ਉਹਨਾਂ ਦੇ ਤੁਸੀਂ ਹਾਲਾਤੇ ਹਾਜ਼ਰਾ ਨਹੀਂ ਸਾਨੂੰ ਦਿਖਾਉਂਦੇ, ਉਹਨਾਂ ਦੀ ਹਾਲਾਤੇ ਜ਼ਿੰਦਗੀ ਜਿਹੜੀ ਸਾਨੂੰ ਨਹੀਂ ਡਿਸਕਸ ਕਰਦੇ। ਤੁਸੀਂ ਹੁਣ ਚੂੰਕਿ ਉਹਦੇ ਵਿੱਚ ਸਾਂਗੜ ਸ਼ਹਿਰ 'ਚ ਵੀ ਰਹੇ ਆ, ਤੁਸੀਂ 5ਵੀਂ ਤੱਕ ਉੱਥੇ ਪੜ੍ਹੇ ਵੀ ਆ, ਜਾਂ ਬਾਅਦ ਵਿੱਚ ਵੀ ਤੁਹਾਡਾ ਉਹਨਾਂ ਨਾਲ ਜ਼ਾਹਰ ਕੋਈ ਆਣ ਜਾਣ ਹੋਏਗਾ, ਕੋਈ ਰਿਸ਼ਤੇਦਾਰੀ ਮਾਮਲਾ, ਤੁਸੀਂ ਥੋੜਾ ਜਿਹਾ ਦੱਸੋ ਦੇਖਣ ਵਾਲਿਆਂ ਨੂੰ ਕਿ ਜਿਹੜੀਆਂ ਉਹ ਕੌਮਾਂ ਸਾਡੇ ਇੱਥੇ ਰਹਿੰਦੀਆਂ ਵਸੇਬ ਦੇ ਵਿੱਚ, ਉਹਨਾਂ ਨਾਲ ਸਾਡਾ ਵਰਤਾਓ ਕਿਸ ਤਰ੍ਹਾਂ ਦਾ ਹੈ? ਮੈਂ ਤੁਹਾਨੂੰ ਦੱਸਿਆ, ਮੈਂ ਉੱਥੇ ਮਤਲਬ ਉਹਨਾਂ ਦੇ ਵਿੱਚ ਹੀ ਉੱਥੇ ਮੇਰੀ ਪੈਦਾਇਸ਼ ਹੈ। ਮੈਂ ਉੱਥੇ ਰਿਹਾ, ਅਸੀਂ ਇਕੱਠੇ ਪੜ੍ਹਦੇ ਰਹੇ। ਉਹਨਾਂ ਦੁਕਾਨਾਂ ਤੋਂ ਮੈਂ ਚੀਜ਼ ਲੈਣ ਗਿਆ ਤੇ ਉਹਨਾਂ ਨੂੰ ਕਹਿੰਦੇ ਇਹ ਲੋਕ ਵਿਹਾਰ ਦੇ ਬਹੁਤ ਚੰਗੇ ਆ। ਵਿਹਾਰ ਅਸਲ 'ਚ ਨਾ ਕਈ ਜਗ੍ਹਾ ਤੇ ਤੁਸੀਂ ਕਹਿ ਦਿੰਦੇ ਬੰਦਾ ਕੋਰਾ ਆ, ਉਹਨਾਂ ਦਾ ਇੱਕ ਅਸੂਲ ਆ, ਕਾਰੋਬਾਰੀ ਅਸੂਲ ਆ ਕਿ ਤੁਸੀਂ 1 ਲੱਖ ਤੇ 5 ਰੁਪਏ ਦੀ ਚੀਜ਼ ਲਈ ਹੈ ਨਾ, ਉਹਨਾਂ ਨੇ ਕਹਿਣਾ ਭਾਈ 5 ਤਾਂ ਪਹਿਲੇ ਫੜਾ ਨਾ, ਲੱਖ ਦੀ ਗੱਲ ਆਪਾਂ ਬਾਅਦ ਚ ਕਰਾਂਗੇ। ਇੱਕ ਤਰੀਕਾ ਕਰ ਹੁੰਦਾ ਨਾ, ਚੱਲ ਕੋਈ ਨਹੀਂ, ਲੇਕਿਨ ਉਹਨਾਂ ਦਾ ਕਾਰੋਬਾਰੀ ਅਸੂਲ ਹੈ। ਇਹ 'ਚ ਮਜ਼ਾਇਕਾ ਕੀ ਹੈ, ਮਤਲਬ ਇਹਦੇ 'ਚ ਮਾੜੀ ਗੱਲ ਕਿਹੜੀ ਹੈ ਸੀ? ਹਾਂ, ਇਹ ਉਹਨਾਂ ਦਾ ਕਾਰੋਬਾਰੀ ਅਸੂਲ ਹੈ। ਲੇਕਿਨ ਇਹ ਹੈ ਕਿ ਉਹਨਾਂ ਦੇ ਵਿੱਚ ਐਸਾ ਕੋਈ ਨਹੀਂ, ਮਤਲਬ ਕਿ ਜੋ ਮੇਰਾ ਤਜਰਬਾ ਕਹਿੰਦਾ ਕਿ ਕੋਈ ਗਲਤ ਗੱਲ ਨਹੀਂ। ਦੂਸਰੀ ਗੱਲ, ਮਲੂਕ ਲੋਕ ਨੇ, ਤਸ਼ੱਦਦ ਪਸੰਦੀਆਂ, ਲੜਾਈ ਵਾਲੇ ਲੋਕ ਨਹੀਂ ਹੈਗੇ। ਹਾਂਜੀ, ਕਾਰੋਬਾਰੀ ਬੰਦਾ ਕਿਤੇ ਵੀ ਦੇਖ ਲਓ, ਜ਼ਰੂਰਤ ਨਹੀਂ ਕਿਸੇ ਵੀ ਕਮਿਊਨਿਟੀ 'ਚ ਦੇਖ ਲਓ, ਉਹ ਲੜਾਈ ਵਾਲੀ ਦੇ। ਹਾਂ, ਜਿੱਥੇ ਉਹ ਅਲਹਮਦੁਲਿਲਾ ਉੱਥੇ ਹੁਣ ਵੀ ਮੇਰੇ ਭਾਜੀ ਉੱਥੇ ਗਏ ਹੋਏ ਆ ਉਸ ਸ਼ਹਿਰ 'ਚ, ਉੱਥੇ ਇੱਕ ਮਾਮਲਾ ਸੀ, ਮਿਲਣ ਗਏ। ਉਹ ਸਭ ਲੋਕ ਭੈਣਾਂ ਭਰਾਵਾਂ ਤਰ੍ਹਾਂ ਰਹਿ ਰਹੇ ਆ, ਈਜ਼ੀ ਮਾਹੌਲ ਹੈ ਬਹੁਤ। ਫਿਰ ਇਹ ਲੈਲਪੁਰ ਫੈਸਲਾਬਾਦ ਦਾ ਇੰਤਖਾਬ ਕਿੱਦਾਂ ਹੋਇਆ, ਇੱਥੇ ਕਿਸ ਤਰ੍ਹਾਂ ਆਏ? ਇਹ ਮੇਰੇ ਅੱਬੂ ਜੀ ਦਾ ਕੋਈ ਫੈਸਲਾ ਸੀ 1995 ਚ ਜੀ, ਤੇ ਉਹ ਫਿਰ ਅੱਬੂ ਨੂੰ ਪਤਾ ਨਹੀਂ ਕੀ ਠੀਕ ਲੱਗਾ, ਅਸੀਂ ਛੋਟੇ ਸੀਗੇ, ਤੇ ਉਹ ਫਿਰ ਫੈਸਲਾਬਾਦ ਆ ਗਏ ਜੀ। ਫੈਸਲਾਬਾਦ ਜ਼ਿਲ੍ਹਾ ਜਿਹੜਾ ਨਾ, ਇਹ ਜੁਗਤਾਂ 'ਚ ਬਹੁਤ ਮਸ਼ਹੂਰ ਮੰਨਿਆ ਜਾਂਦਾ ਹੈ। ਹਾਂਜੀ, ਆਪਾਂ ਨੂੰ ਰੰਗ ਇੱਥੇ ਆ ਕੇ ਚੜਿਆ ਜਾਂ ਪਿੱਛੋਂ ਹੀ ਇਹ ਆਪਣਾ? ਅੱਛਾ, ਜੁਗਤ ਨਾ ਮੈਨੂੰ ਹਲੇ ਵੀ ਨਹੀਂ ਆਉਂਦੀ, ਮੈਂ ਜੁਗਤ ਨਹੀਂ ਕਰ ਪਾਉਂਦਾ ਜੀ। ਮੈਨੂੰ ਉਹਦੀ ਸੈਂਸ ਨਹੀਂ ਹੈ। ਇੱਕ ਖਾਸ ਅੱਲਾਹ ਪਾਕ ਦੀ ਹੁੰਦੀ ਨਾ ਕੋਈ, ਮੈਨੂੰ ਜੁਗਤ ਦਾ ਨਹੀਂ ਪਤਾ ਹੈਗਾ। ਤੁਸੀਂ ਦੇਖ ਲਓ ਮੇਰੀ ਹਿਸਟਰੀ, ਮੈਂ ਜੁਗਤ ਨਹੀਂ ਕੀਤੀ ਹੋਈ ਅਜੇ ਤੱਕ। ਲੇਕਿਨ ਇਹ ਸੀਗਾ ਕਿ ਜਦੋਂ ਮੈਂ ਰੇਡੀਓ ਤੇ ਆਇਆ ਨਾ, ਤੇ ਫਿਰ ਮੈਨੂੰ ਇਹ ਸਮਝ ਆ ਗਈ ਕਿ ਕਿਸੇ ਵੀ ਅੱਛੇ ਪਲੇਅਰ ਨੂੰ ਖਿਲਾਣਾ ਕਿੱਦਾਂ। ਉਹ ਫਿਰ ਇਹ ਮੈਨੂੰ ਸੈਂਸ ਹੈ ਕਿ ਮੈਂ ਕਿਹੜੀ ਬਾਲ ਕਰਾਂਗਾ ਤੇ ਬੈਟਸਮੈਨ ਕਿੱਦਾਂ ਦੀ ਸ਼ਾਟ ਮਾਰੇਗਾ। ਫਿਰ ਉਹ ਬਸ ਉਹੀ ਫਾਰਮੂਲਾ ਹੈ ਮੇਰੇ ਕੋਲ ਕਿ ਮੈਂ ਬਾਲ ਕੋਸ਼ਿਸ਼ ਕਰਦਾ ਹਾਂ ਕਿ ਉਹ ਦੇਵਾਂ ਜਿਹਨੂੰ ਬਹੁਤ ਈਜ਼ੀ ਖੇਲੇ। ਇਸ ਫੀਲਡ 'ਚ ਤੁਸੀਂ ਕਦੋਂ ਆਏ? ਇਸ ਫੀਲਡ 'ਚ ਮੈਂ ਜੀ ਰੇਡੀਓ ਮੈਂ ਜੁਆਇਨ ਕੀਤਾ ਸੀ 2007 ਚ ਫੈਸਲਾਬਾਦ ਚ, ਤੇ ਉਸ ਤੋਂ ਪਹਿਲੇ ਮੈਂ ਵੌਇਸ ਓਵਰ ਆਰਟਿਸਟ ਸੀਗਾ, ਜਿਹੜਾ ਆਪਣਾ ਹੈ ਐਡਵਰਟਾਈਜ਼ਿੰਗ ਹੁੰਦੀ ਹੈ ਜੀ,
ਉਹ 'ਚ ਜਿਹੜਾ ਵੌਇਸ ਓਵਰ ਹੁੰਦਾ ਹੈ, ਉਹ ਮੇਰੀ ਫੀਲਡ ਸੀ ਉਸ ਤੋਂ ਪਹਿਲੇ। ਮੋਸਟਲੀ ਲੋਕ ਇਹ ਕਹਿੰਦੇ ਕਿ ਪ੍ਰੀ ਪਲਾਨ ਹੁੰਦਾ ਜੀ। ਇਹਦੇ ਬਾਰੇ ਥੋੜਾ ਜਿਹਾ ਦੱਸਿਓ। ਪ੍ਰੀ ਪਲਾਨ ਹੁੰਦਾ ਜੀ, ਸਾਰਾ ਸਕ੍ਰਿਪਟਡ ਹੁੰਦਾ ਹੈ। ਲੋਕ ਅਸੀਂ ਮਿਲ ਕੇ ਜਿਹੜਾ ਆ ਉਹ ਕੋਸ਼ਿਸ਼ ਕਰੀਦੀ ਹੈ ਕਿ ਨਹੀਂ, ਪ੍ਰੀ ਪਲਾਨ ਤੋਂ ਮਤਲਬ ਇੱਕ ਬੰਦੇ ਨੂੰ ਦੱਸ ਦਿੱਤਾ ਕਿ ਅਸੀਂ ਕਾਲ ਕਰਨੀ ਹੈ ਜੀ ਤੁਹਾਨੂੰ, ਹਾਂਜੀ, ਜਾਂ ਉਹਨੂੰ ਸਕ੍ਰਿਪਟ ਵੀ ਦਿੱਤਾ ਹੁੰਦਾ ਕਿ ਆਪਾਂ ਆਹ ਗੱਲ ਕਰਨੀ ਹੈ, ਜਾਂ ਗੱਲ ਆਪਣੇ ਆਪ ਹੀ ਤੁਰਦੀ ਰਹਿੰਦੀ ਗਾਂ ਨੂੰ? ਨਹੀਂ, ਉਹ ਇਹ ਹੈ ਕਿ ਸਾਡਾ ਬਹਿਣਾ ਖਲੋਣਾ ਦੋਸਤਾਂ ਦਾ ਇਦਾਂ ਦਾ ਆ ਕਿ ਸਾਨੂੰ ਉਹ ਜ਼ਿਆਦਾ ਨਾ ਉਹਦੀ ਲੋੜ ਨਹੀਂ ਹੁੰਦੀ ਜੀ। ਮਤਲਬ ਕਿ ਇਹ ਫੁੱਲ ਪਏ ਨੇ, ਅਗਰ ਤੇ ਅਸੀਂ ਗੱਲ ਕਰਨੀ ਹੈ ਤਾਂ ਅਸੀਂ 2 ਦਿਨ ਕਰੀ ਜਾਵਾਂਗੇ, ਇਹਦੀ ਗੱਲ ਨਹੀਂ ਟੁੱਟਣ ਲੱਗੀ, ਗੱਲ ਮੁੱਕਣ ਨਹੀਂ ਲੱਗੀ, ਤੇ ਹੋਏਗੀ ਵੀ ਫਨ ਚ ਸਾਰੀ ਗੱਲ। ਮਹਿਸੂਸ ਹੋਣਗੇ ਦੇਖਣ ਵਾਲੇ। ਹਾਂ, ਉਹ ਮੈਨੂੰ ਪਤਾ ਹੁੰਦਾ ਹੈ ਕਿ ਯਾਰ ਇਹ 3 ਲੋਕ ਇੱਥੇ ਬਹਿ ਕੇ ਗੱਲ ਕਰ ਰਹੇ, ਮੈਂ ਉਹਨਾਂ ਨੂੰ ਡਰਾਈਵਰ ਬਣ ਕੇ ਚਲਾ ਲੈਣਾ ਹੈ ਜੀ, ਕਿ ਮੈਨੂੰ ਤੇ ਪਤਾ ਲੱਗ ਰਿਹਾ ਕਿ ਇਹ ਕੀ ਕਰ ਰਿਹਾ ਹੈ, ਕੀ ਕਰ ਰਿਹਾ ਹੈ, ਕੀ ਕਰ ਰਿਹਾ ਹੈ। ਤੇ ਅਗਰ 3-4 ਲੋਕਾਂ ਨੂੰ ਮੈਂ ਚਲਾ ਲੈਣਾ ਤੇ ਉਹ ਫਿਰ ਜਿਹਦੇ ਨਾਲ ਇੱਕ ਨਾਲ ਗੱਲ ਹੋ ਰਹੀ ਹੈ ਉਹ ਤਾਂ ਫਿਰ ਇਸ਼ੂ ਹੀ ਨਹੀਂ ਨਾ ਹੈਗਾ। ਉਹ ਇਹਦੇ 'ਚ ਇਹ ਗੱਲ ਨਹੀਂ ਹੈਗੀ ਕੋਈ ਵੀ ਕਿ ਬਈ ਸਕ੍ਰਿਪਟਡ ਹੈ ਜਾਂ ਨਹੀਂ ਸਕ੍ਰਿਪਟਡ। ਅਸਲ 'ਚ ਗੱਲ ਇਹ ਹੈ ਕਿ ਉਹ ਲੋਕਾਂ ਨੂੰ ਲੋਕ ਮਹਿਸੂਸ ਹੋ ਰਹੇ, ਮਜ਼ਾ ਲੈ ਰਹੇ। ਤੁਸੀਂ ਦੇਖੋ ਜਾ ਕੇ ਬਹੁਤ ਸਾਰੇ ਮੁਲਕਾਂ 'ਚ ਜਿੱਥੇ ਲੋਕ ਜਿਹੜੀਆਂ ਵੱਡੀਆਂ ਫੀਸਾਂ ਦੇ ਕੇ ਉਹਨਾਂ ਡਾਕਟਰਾਂ ਕੋਲ ਜਾਂਦੇ ਜਿਹੜੇ ਤੁਹਾਨੂੰ ਰਿਲੈਕਸ ਕਰਦੇ। ਇੱਕ ਗੱਲ ਇਹ ਹੈ ਕਿ ਤੁਸੀਂ ਗੋਲੀ ਖਾ ਕੇ ਤੇ ਫੇਰ ਸਾਰੇ ਆਪਣੇ ਮਸਲ ਰਿਲੈਕਸ ਕਰਨੇ ਨੇ ਤਾਂ ਕਿ ਤੁਹਾਡਾ ਬਲੱਡ ਪ੍ਰੈਸ਼ਰ ਥੱਲੇ ਆਵੇ, ਤੁਸੀਂ ਨਾਰਮਲ ਹੋਵੋ, ਤਾਂ ਕਿ ਤੁਹਾਨੂੰ ਅੱਛੀ ਨੀਂਦ ਆਵੇ। ਜਦੋਂ ਤੁਸੀਂ 20 ਮਿੰਟ ਹੱਸਦੇ ਹੋ ਤੇ ਉਹ ਕਿਸੇ ਇਸ ਫੀਲਡ ਦੇ ਬੰਦੇ ਕੋ ਪੁੱਛੋ ਕਿ ਉਹਦੇ ਤੁਹਾਡੀ ਬੋਡੀ ਤੇ ਕੀ ਅਸਰਾਤ ਆ ਰਹੇ ਹੁੰਦੇ। ਮੈਡੀਕਲੀ ਤਾਂ ਬਹੁਤ ਅੱਛਾ ਦੇਖੋ ਨਾ, ਤੇ ਉਹ ਮੈਂ ਆਪਣੇ ਨੂੰ ਠੀਕ ਕਰ ਰਿਹਾ, ਬਹੁਤ ਅੱਛਾ ਕਰ ਰਿਹਾ। ਬਹੁਤ ਬੜੀ ਸੇਵਾ। ਮੈਂ ਤਾਂ ਸ਼ੁਰੂ ਵਿੱਚ ਵੀ ਕਿਹਾ ਕਿ ਇਹ ਕੰਮ ਜਿਹੜਾ ਨਾ ਬਹੁਤ ਘੱਟ ਖੁਸ਼ਨਸੀਬ ਬੰਦਿਆਂ ਦੇ ਹਿੱਸੇ 'ਚ। ਹਾਂਜੀ, ਇਹ ਆਈਡੀਆ ਤੁਹਾਨੂੰ ਕਿੱਥੋਂ ਆਇਆ ਵੀ ਆਪਾਂ ਇਹ ਕਰਨਾ ਇਸ ਤਰ੍ਹਾਂ? ਆਈਡੀਆ ਤੇ ਇਹ ਹੈ ਕਿ ਉਹ ਅਸੀਂ ਬਹੁਤ ਪਹਿਲੇ ਨਾ, ਕੋਈ 20 ਸਾਲ ਪਹਿਲੇ, ਉਦੋਂ ਵੀ ਇਹ ਕੰਮ ਅਸੀਂ ਕਰਦੇ ਹੁੰਦੇ ਸੀ, ਲੇਕਿਨ ਰਿਕਾਰਡਡ ਨਹੀਂ ਸੀ ਹੁੰਦਾ। ਰਿਕਾਰਡ ਨਹੀਂ ਸੀ ਹੁੰਦਾ। ਉਹ ਇੱਕ ਦੂਸਰੇ ਨਾਲ ਨਾ ਇਹੀ ਸਿਲਸਿਲਾ ਜਿਹੜਾ ਹੈ ਬਿਲਕੁਲ ਸੇਮ ਕਾਲ ਉਹ ਕਰਦੇ ਹੁੰਦੇ ਸੀ। ਲੇਕਿਨ ਉਹ ਜਿਹੜੇ ਫਿਰ ਮੈਂ ਸ਼ੁਰੂ ਕੀਤਾ ਇਹ, ਉਸ ਤੋਂ ਬਾਅਦ ਫਿਰ ਜਿਹੜੇ ਇਸ ਫੀਲਡ 'ਚ ਆਇਆ, ਫਿਰ ਮੈਨੂੰ ਪਤਾ ਲੱਗਾ ਹੋਰ ਦੁਨੀਆ 'ਚ ਮਤਲਬ ਕਿ ਇੰਡੀਆ 'ਚ ਆਰਜੇ ਨਵੀਦ ਕਰਦਾ ਹੈ, ਉਹ ਬਹੁਤ ਮਤਲਬ ਬੜਾ ਆਰਟਿਸਟ ਹੈ। ਮੈਂ ਜਦੋਂ ਉਹਦੀਆਂ ਕਾਲਸ ਦੇਖੀਆਂ ਸੁਣੀਆਂ, ਬਹੁਤ ਬੜਾ ਕੰਮ, ਬਹੁਤ ਅੱਛਾ ਕੰਮ। ਸਾਡਾ ਕੰਮ ਉਸ ਲੈਵਲ ਦਾ ਨਹੀਂ ਹੈਗਾ, ਲੇਕਿਨ ਉਹ ਬਹੁਤ ਬੜਾ ਕੰਮ ਕਰਦਾ ਹੈ। ਹੋਰ ਵੀ ਕੁਝ ਲੋਕ ਕੰਮ ਕਰਦੇ ਨੇ ਇਸ ਫੀਲਡ 'ਚ, ਲੇਕਿਨ ਉਹ ਮਿਰਚੀ ਦੇ ਨਾਂ ਤੇ ਉਹਨਾਂ ਦਾ, ਹਾਂਜੀ, ਉਹਨਾਂ ਦਾ ਮਿਰਚੀ ਦਾ। ਹੋਰ ਕੁਝ ਲੋਕ ਕੰਮ ਕਰਦੇ ਨੇ, ਲੇਕਿਨ ਮੈਂ ਉਹ ਤੁਹਾਨੂੰ ਦੱਸਿਆ ਮੈਂ ਇਦਾਂ ਦੀ ਗੱਲ ਨਹੀਂ ਕਰਦਾ ਹੁੰਦਾ। ਲੇਕਿਨ ਅੱਜ ਮੈਂ ਇੱਕ ਗੱਲ ਕਰਨ ਲੱਗਾ, ਮੈਂ ਬਹੁਤ ਸਾਰੀਆਂ ਕਾਲਸ ਨਾ ਸੁਣੀਆਂ। ਕੰਮ ਇਹ ਕੰਮ ਹੈਗਾ ਆ ਦਰਵੇਸ਼ਾਂ ਵਾਲਾ ਕੰਮ, ਇਹ ਕੰਮ ਹੈਗਾ ਸੁੱਖ ਦੇਣ ਵਾਲਾ ਕੰਮ। ਸਹੀ ਗੱਲ। ਇਹ ਕੰਮ ਹੈਗਾ ਆ ਜਿਹੜਾ ਵੀ ਕੋਈ ਆਇਆ ਉਹਨੂੰ ਕਹਿਣਾ ਹੈ ਕਿ ਰੱਬ ਤੇਰਾ ਭਲਾ ਕਰੇ ਮਿੱਤਰਾ, ਆ ਜਾ ਬਹਿ ਜਾ। ਇਹ ਕੰਮ ਉਹ ਕੰਮ ਆ। ਇਹ 'ਚ ਉਹ ਮੈਂ ਇੱਕ ਪਿਛਲੇ ਦਿਨ ਕਾਲ ਸੁਣ ਰਿਹਾ ਸੀ ਤੇ ਉਹ ਐਵੇਂ ਨਾ ਉਹ ਮਤਲਬ ਬਦਖੋਈਆਂ ਜਾਂ ਉਹ ਕਿਸੇ ਨੂੰ ਤਕਲੀਫ ਦੇ ਕੇ ਤੁਸੀਂ ਕਿਸੇ ਨੂੰ ਕਿਸ ਤਰ੍ਹਾਂ ਖੁਸ਼ ਕਰ ਸਕਦੇ? ਹਾਂ, ਆਪਣੀ ਸਭ ਤੋਂ ਪਹਿਲੇ ਆਪਣੀ ਫੀਲਡ ਚੈੱਕ ਕਰੋ ਨਾ, ਤੁਹਾਡੀ ਫੀਲਡ ਕੀ ਹੈ। ਮੇਰੀ ਫੀਲਡ ਹੈ, ਮੇਰੀ ਅੱਲਾਹ ਪਾਕ ਨੇ ਡਿਊਟੀ ਇਹ ਲਾਈ ਹੈ ਕਿ ਬਈ ਮੈਂ ਲੋਕਾਂ ਨੂੰ ਖੁਸ਼ੀਆਂ ਦੇਣੀਆਂ। ਅੱਛਾ, ਉਹ ਕੱਲੀਆਂ ਖੁਸ਼ੀਆਂ ਨਹੀਂ ਦੇਣੀਆਂ, ਉਹਦੇ ਵਿੱਚ ਨਾ ਤੁਹਾਨੂੰ ਅੱਗੇ ਚੱਲਣਾ ਪੈਂਦਾ, ਥੋੜਾ ਜਿਹਾ ਅੱਗੇ ਚੱਲਣਾ ਪੈਂਦਾ। ਕਿ ਜਿਵੇਂ ਮੈਂ ਕਮੈਂਟ ਆਪਣੇ ਚੈੱਕ ਕਰਦਾ, ਕਮੈਂਟ ਤੇ ਆਇਆ ਹੁੰਦਾ ਹੈ ਇਹ ਫੇਕ ਹੈ, ਆਪ ਲੋਗੋਂ ਕੋ ਬੇਵਕੂਫ ਬਣਾ ਰਹੇ ਹੈ। ਅੱਛਾ, ਉਹ ਜਿਹੜਾ ਮਕਾਮ ਹੁੰਦਾ ਨਾ, ਉੱਥੇ ਆ ਕੇ ਤੁਹਾਨੂੰ ਹੌਸਲਾ ਰੱਖਣਾ ਪੈਂਦਾ। ਬਿਲਕੁਲ। ਉੱਥੇ ਆ ਕੇ ਤੁਹਾਨੂੰ ਇਸ ਗੱਲ ਨੂੰ ਸਮਝਣਾ ਪੈਂਦਾ ਹੈ ਕਿ ਮੇਰੀ ਕੀ ਡਿਊਟੀ ਹੈ। ਮੈਂ ਅੱਗੋਂ ਪੁੱਠਾ ਜਵਾਬ ਨਹੀਂ ਦੇਣਾ, ਮੈਂ ਲੜਾਈ ਨਹੀਂ ਕਰਨੀ। ਕੁਝ ਚੀਜ਼ਾਂ ਤੁਹਾਡੇ ਬਲੱਡ 'ਚ ਹੁੰਦੀਆਂ ਨੇ। ਲੜਨਾ, ਪੰਗਾ ਲੈਣਾ, ਉਹ ਮੇਰੇ ਖੂਨ 'ਚ ਸ਼ਾਮਲ ਹੈ। ਮੈਂ ਜਿਨ੍ਹਾਂ ਦਾ ਮੁੰਡਾ ਆ, ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੀਤਾ, ਸਿਰ ਖੋਲੇ ਵੀ ਤੇ ਖੁਲਵਾਏ ਵੀ ਹੈ। ਤੇ ਉਹ ਲੇਕਿਨ ਮੈਨੂੰ ਉੱਥੇ ਪਰਦਾ ਪਾਉਣਾ ਪੈਂਦਾ ਹੈ। ਤੁਹਾਡਾ ਫੀਲਡ ਐਸਾ, ਉੱਥੇ ਸਬਰ ਕਰਨਾ ਪੈਂਦਾ ਹੈ। ਉੱਥੇ ਸਬਰ ਕਰਨਾ ਪੈਂਦਾ ਹੈ, ਝੱਲਣਾ ਪੈਂਦਾ ਹੈ, ਕਈ ਵਾਰੀ ਸਮਝਾਉਣਾ ਪੈਂਦਾ ਹੈ।
ਉਸੇ ਜਗ੍ਹਾ ਤੇ ਹੀ ਨਾ ਇੱਕ ਹੀ ਬੂਟਾ ਹੁੰਦਾ, ਉਸੇ ਬੂਟੇ ਦੇ ਥੱਲੇ ਗੰਦਗੀ ਪਈ ਹੁੰਦੀ, ਉੱਥੇ ਹੀ ਫੁੱਲ ਲਗਾਇਆ ਹੁੰਦਾ। ਠੀਕ ਹੈ ਨਾ। ਹੁਣ ਤਿਤਲੀ ਨੇ ਨਾ ਕਦੀ ਵੀ ਗੰਦ ਤੇ ਜਾ ਕੇ ਨਹੀਂ ਬਹਿਣਾ, ਉਹਨੇ ਫੁੱਲ ਤੇ ਬਹਿਣਾ, ਤੇ ਗੰਦ ਤੇ ਬਹਿਣ ਵਾਲੀ ਮੱਖੀ ਨੇ ਫੁੱਲ ਤੇ ਨਹੀਂ ਬਹਿਣਾ। ਸਹੀ ਗੱਲ ਹੈ, ਐਗਜ਼ੈਕਟਲੀ। ਇਹ ਹੁਣ ਤੁਹਾਡੇ ਤੇ ਵੀ ਤੁਸੀਂ ਕੀ ਬਣਨਾ ਹੈ। ਮੈਂ ਆਪਣਾ ਕੰਮ ਕਰਤਾ ਹੈ ਜੀ। ਹੁਣ ਜਿਹੜੀ ਤਿਤਲੀ ਆ ਉਹਨੇ ਆਪਣੀ ਜਗ੍ਹਾ ਜਾਣਾ ਹੈ, ਜਿਹੜੀ ਮੱਖੀ ਆ। ਮੈਂ ਤੁਹਾਡੀ ਸਭ ਤੋਂ ਪਹਿਲੇ ਜਿਹੜੀ ਵੀਡੀਓ ਆਡੀਓ ਸੁਣੀ ਸੀ ਜੀ, ਉਦੋਂ WhatsApp ਦੇ ਥਰੂ ਜਾਂਦੀਆਂ ਹੁੰਦੀਆਂ ਸੀ ਆਡੀਓ ਕੱਲੀ, ਉਹ ਸੁਣੀ ਸੀ ਜਿਹਦੇ ਵਿੱਚ ਤੁਸੀਂ ਇੱਕ ਬਾਜੇ ਵਾਲੇ ਨੂੰ ਕਰਦੇ ਆ, ਇਦਾਂ ਦੀਆਂ ਵਰਦੀਆਂ ਪਾ ਕੇ ਆਣੀਆਂ, ਘੱਗਰੇ ਪਾ ਕੇ ਆਣੇ ਆ, ਮੁੰਡੇ ਮੁੰਡੇ ਮਾਰਜਨ ਦੀ ਫਾਇਰਿੰਗ ਹੁੰਦੀ ਹੈ। ਤੇ ਸੱਚੀ ਬਾਤ ਆ, ਮੈਂ ਪਹਿਲੀ ਵਾਰੀ ਸੁਣ ਕੇ ਬੜਾ ਮਹਿਸੂਸ ਹੋਇਆ ਸੀ, ਔਰ ਮੈਨੂੰ ਜ਼ਰਾ ਵੀ ਨਹੀਂ ਸੀ ਲੱਗਾ। ਬੇਸ਼ੱਕ ਤੁਸੀਂ ਪ੍ਰੀ ਪਲਾਨ ਕੰਮ ਕਰਦੇ ਆ, ਤੁਸੀਂ ਆਪਣੇ ਅੱਗੇ ਕਰੈਕਟਰ ਖੜੇ ਕੀਤੇ ਹੁੰਦੇ ਆ, ਲੇਕਿਨ ਮੈਂ ਸਮਝਦਾ ਕਿ ਜਿਹੜਾ ਬੰਦਾ ਪ੍ਰੋਪਰ ਤੁਹਾਨੂੰ ਦੇਖਦਾ ਆ, ਉਹ ਥੋੜੀ ਬਹੁਤੀ ਜੱਜਮੈਂਟ ਕਰਦਾ ਹੋਊਗਾ ਵੀ ਇਹ ਜਿਹੜਾ ਪ੍ਰੋਗਰਾਮ ਆ ਜੀ ਇਹ ਸਕ੍ਰਿਪਟਡ ਹੈ। ਜਿਹੜਾ ਪਹਿਲੀ ਵਾਰੀ ਸੁਣਦਾ ਜਾਂ 2-4 ਤੁਹਾਡੀ ਐਪੀਸੋਡ ਦੇ ਦੋ, ਕਿਤੇ ਵੀ ਜੱਜਮੈਂਟ ਨਹੀਂ ਕਰਦਾ ਕਿ ਪ੍ਰੀ ਪਲਾਨਡ ਆ। ਸਰ ਜੱਜ ਕਰਦੇ ਹੀ ਨਹੀਂ ਲੋਕ ਜਿਹੜੇ ਨੇ ਨਾ। ਤੁਸੀਂ ਯਕੀਨ ਕਰੋ, ਮੈਨੂੰ ਇੰਨੇ ਮੈਸੇਜ ਆਉਂਦੇ ਆ ਜਿਹੜੇ ਕਹਿੰਦੇ ਯਾਰ ਸਾਨੂੰ ਇਸ ਗੱਲ ਤੋਂ ਲੈਣਾ ਦੇਣਾ ਹੀ ਕੁਛ ਨਹੀਂ, ਕੋਈ ਨਹੀਂ ਲੈਣਾ ਦੇਣਾ ਕਿ ਯਾਰ ਇਹ ਸਾਨੂੰ ਮਿਲ ਰਹੀ ਹੈ ਬਸ, ਠੀਕ ਆ। ਉਹ ਕਹਿੰਦੇ ਯਾਰ ਸਾਨੂੰ ਨਹੀਂ ਲੈਣਾ ਦੇਣਾ ਇਸ ਗੱਲ ਤੋਂ ਕਿ ਇਹ ਕੀ ਹੈ ਕੀ ਨਹੀਂ ਹੈ। ਲੋਕ ਕਹਿੰਦੇ ਨੇ ਯਾਰ ਇਸ ਤਰ੍ਹਾਂ ਹੋਇਆ ਹੈ ਕਿ ਕੰਮ ਕਾਲਾਂ ਦਾ ਹੈ, ਤੇ ਲੇਕਿਨ ਇਹ ਆ ਕਿ ਮੈਂ ਰਾਤ ਨੂੰ ਮੈਸੇਜ ਪੜ੍ਹ ਰਿਹਾ ਤੇ ਮੈਂ ਰੋਈ ਜਾ ਰਿਹਾ ਉੱਚੀ ਉੱਚੀ। ਮਤਲਬ ਰੋਈ ਇਸ ਵਾਸਤੇ ਜਾ ਰਿਹਾ ਕਿ ਅੰਦਾਜ਼ਾ ਹੀ ਨਹੀਂ ਹੈਗਾ ਸਾਨੂੰ ਕਿ ਇੱਕ ਬੰਦਾ ਕਹਿ ਰਿਹਾ ਕਿ ਯਾਰ ਮੇਰੇ ਅੱਬੂ ਦੀ ਨਾ ਡੈਥ ਹੋ ਗਈ ਸੀ ਤੇ ਮੈਂ ਨਾ ਕਿਸੇ ਹੋਰ ਟਰਾਂਸ ਚਲਾ ਗਿਆ ਸੀ ਤੇ ਮੈਂ ਕਿਸੇ ਜੋਗਾ ਸੀ ਨਹੀਂ ਸੀ ਰਿਹਾ। ਤੁਹਾਡਾ ਸ਼ੁਕਰੀਆ, ਇੱਕ ਬੰਦੇ ਨੂੰ ਮੈਨੂੰ ਤੁਹਾਡੀ ਕਾਲ ਭੇਜੀ ਤੇ ਮੈਂ ਉਹਨਾਂ ਚ ਵਿੱਚ ਮਹਿਬ ਹੋਇਆ ਤੇ ਮੈਂ ਨਾਰਮਲ ਹੋ ਗਿਆ। ਇੱਕ ਬੰਦਾ ਕਹਿੰਦਾ ਹੈ, ਮੇਰੇ ਇੱਕ ਦੋਸਤ ਨੇ, ਸ਼ਾਇਰ ਨੇ, ਕੈਨੇਡਾ ਹੁੰਦੇ, ਉਹ ਕਹਿੰਦੇ ਯਾਰ ਉਹ ਮੇਰੀ ਅੰਮੀ ਬੜੀ ਪਰੇਸ਼ਾਨ ਰਹਿੰਦੀ ਸੀ, ਹੁਣ ਉਹ ਮੈਂ ਨਾ ਉਹਨਾਂ ਨੂੰ ਤੁਹਾਡੀਆਂ ਕਾਲਾਂ ਭੇਜਦਾ ਤਾਂ ਬੜੀ ਖੁਸ਼ ਰਹਿੰਦੀ। ਤੇ ਇੱਕ ਦੋਸਤ ਮੈਨੂੰ ਕਹਿੰਦੇ ਉਹ ਯਾਰ ਤੁਸੀਂ ਰਾਣਾ ਸਾਹਿਬ ਕਿਹੜਾ ਕੰਮ ਫੜ ਲਿਆ। ਉਹ ਕਹਿੰਦਾ ਯਾਰ ਸਾਡੇ ਬਾਬਾ ਜੀ ਨੇ, ਤੇ ਤੁਹਾਨੂੰ ਮੈਂ ਅੱਜ ਗੱਲ ਦੱਸ ਰਹੀ ਹਾਂ, ਤੇ ਮੈਂ ਉਹਨਾਂ ਨੂੰ ਫੋਨ ਕੀਤਾ ਇੰਡੀਆ ਪੰਜਾਬ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਤੁਹਾਡੇ ਨਾਲ ਗੱਲ ਕਰਨੀ। ਉਹ ਕਹਿੰਦਾ ਠਹਿਰ ਕੇ ਕਰੀ, ਹਾਲੇ ਮੈਂ ਰਾਣੇ ਜਹਾਜ਼ ਦੀ ਕਾਲ ਸੁਣਨ ਡਿਆ। ਗੱਲ ਸੁਣ ਕਰ ਲਿਆ ਇੰਨਾ। ਉਹ ਜਿਲੇ ਮੈਂ ਮੈਸੇਜ ਪੜ੍ਹਦਾ ਹੈ ਨਾ ਕਿ ਬਹੁਤ ਸਾਰੇ बीमार लोग, बहुत सारे ऐसे लोग जिन्हां ਦੇ ਬੱਚੇ ਨੇੜੇ ਨਹੀਂ ਹੈਗੇ, ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੈਗਾ, ਉਹ ਹੱਸ ਲੈਂਦੇ। ਫਿਰ ਜ਼ਰਾ ਮੈਂ ਸਮਝਦਾ ਕਿ ਅੱਜ ਕੱਲ ਦੇ ਮਸਰੂਫ ਤਰੀਨ ਦੌਰ ਦੇ ਵਿੱਚ ਕਿਸੇ ਦੇ ਚਿਹਰੇ ਤੇ ਹਾਸਾ ਲੈ ਆਣਾ ਨਾ, ਹਾਂਜੀ, ਇਸ ਤੋਂ ਬੜੀ ਖਿਦਮਤ ਕੋਈ ਹੋ ਨਹੀਂ ਸਕਦੀ। ਬਸ ਇਹ ਅੱਲਾਹ ਦਾ ਸਭ ਕੁਝ, ਬਸ ਡਿਊਟੀ ਲਗਾਈ ਯਾਰ ਅੱਲਾਹ ਪਾਕ ਨੇ ਹਰ ਬੰਦੇ ਦੀ। ਹੁਣ ਜਿਸ ਤਰ੍ਹਾਂ ਤੁਸੀਂ ਕਮੈਂਟ ਦੀ ਗੱਲ ਕਰਦੇ ਹੋ, ਤੁਹਾਡੀ ਹੌਸਲਾ ਅਫਜ਼ਾਈ ਵਾਲੇ ਵੀ ਬਹੁਤ ਸਾਰੇ ਕਮੈਂਟਸ ਆਉਂਦੇ ਆ, ਵਿੱਚ ਸਾੜ ਫੱਕਣ ਵਾਲੇ ਵੀ ਵਿੱਚ ਆਉਂਦੇ ਆ, ਲੇਕਿਨ ਉੱਥੇ ਵੀ ਉਹਨਾਂ ਨੂੰ ਇਹ ਦੁਨੀਆ ਆ, ਇਸ ਰੱਬ ਦੀ ਮਖਲੂਕ ਆ, ਹਰ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ। ਹਰ ਬੰਦੇ ਦੀ ਡਿਊਟੀ ਉਹਨੇ ਆਪਣਾ ਆਪਣਾ ਜਿਹੜਾ ਨਾ ਕਿਰਦਾਰ ਅਦਾ ਕਰਨਾ। ਰਾਣਾ ਸਾਹਿਬ ਇਹ ਸਾਰੇ ਹੁਣ ਤੱਕ ਤੁਸੀਂ ਕਿੰਨੇ ਪ੍ਰੋਗਰਾਮ ਕਰ ਚੁੱਕੇ ਹੋ? ਯਾਰ ਮੈਨੂੰ ਪਤਾ ਨਹੀਂ ਮੇਰੇ ਚੈਨਲ ਤੇ ਕਿੰਨੀ ਕੀ ਵੀਡੀਓ, ਕੋਈ 150 ਤਾਂ ਹੋਣੀ ਹੈ ਮੇਰੇ ਖਿਆਲ। ਅੱਛਾ, ਮੇਰੇ ਖਿਆਲ ਹੈ ਇੰਨੀ ਤਾਂ ਹੋਣੀ ਹੈ। ਇਹ ਬਹੁਤ ਮਤਲਬ ਮੈਂ ਸਮਝਦਾ ਇੱਕ ਆਮ ਬੰਦੇ ਲਈ ਬੜਾ ਔਖਾ ਕੰਮ ਆ ਕਿ 150 ਵੀਡੀਓ ਵੀ ਅਗਰ ਹੈਗੀ ਹੈ ਤੇ 150 ਦਾ ਮਤਲਬ ਸਬਜੈਕਟ ਤੁਸੀਂ ਦਿੱਤਾ ਆ, ਹਰ ਵੀਡੀਓ ਦਾ ਦੂਸਰੇ ਨਾਲੋਂ ਮੁਖਤਲਿਫ ਅੰਦਾਜ਼, ਤੇ ਇਹ ਹਰ ਤਰ੍ਹਾਂ ਮਤਲਬ ਇੱਕ ਚੀਜ਼ ਲੈ ਕੇ ਆਣੀ। ਇਹ ਸਾਰੇ ਪ੍ਰੋਗਰਾਮ ਜਿਹੜੇ ਤੁਸੀਂ ਕੀਤੇ, ਇਹਨਾਂ ਵਿੱਚੋਂ ਤੁਹਾਨੂੰ ਆਪਣਾ ਪ੍ਰੋਗਰਾਮ ਕਿਹੜਾ ਬਹੁਤਾ ਪਸੰਦ ਆਇਆ? ਮੈਨੂੰ ਬੱਚੇ ਸਾਰੇ ਹੀ ਆਪਣੇ ਪਿਆਰੇ ਹੁੰਦੇ ਜੀ, ਜਾਂ ਫਿਰ ਵੀ ਕੋਈ ਨਾ ਕੋਈ ਤਾਂ ਹੁੰਦਾ ਹੀ ਆ ਜੀ। ਅੱਛਾ, ਉਹ ਬਹੁਤ ਸਾਰੀ ਐਸੀਆਂ ਆਈਆਂ ਜਿਨ੍ਹਾਂ ਤੇ ਨਾ ਜਿਲੇ ਮੈਂ ਬਹਿ ਕੇ ਅਸੀਂ ਰਿਕਾਰਡ ਕਰ ਰਹੇ ਨੇ, ਤੇ ਉਹ ਇਹ ਹੋਇਆ ਕਿ ਮੇਰੇ ਕੋ ਆਪ ਕੋਈ ਨਹੀਂ ਕੰਟਰੋਲ ਹੋਇਆ। ਅੱਗੋਂ ਜਵਾਬ ਐਡਾ ਐਡਾ ਆਇਆ ਕਿ ਮੈਂ ਜਾ ਪਿਆ। ਅਸੀਂ ਪਿਛਲੇ ਦਿਨਾਂ ਸਾਡਾ ਇੱਕ ਕਰੈਕਟਰ ਹਿੱਟ ਹੋਇਆ ਮੀਨਾ, ਉਹ ਰੰਗ ਸਾਜ਼ ਨੂੰ ਅਸੀਂ ਨਾ ਕਾਲ ਕਰੀ ਦੀ। ਅੱਛਾ ਜੀ। ਉਹ ਮੈਨੂੰ ਕਰੈਕਟਰ ਬਹੁਤ ਅੱਛਾ ਲੱਗਦਾ, ਮਤਲਬ ਮੈਨੂੰ ਉਸ ਕਰੈਕਟਰ ਨਾਲ ਪਿਆਰ ਹੈ, ਉਹਦੀ ਲੈਂਗੁਏਜ ਨਾਲ, ਉਹਦੇ ਸਟਾਈਲ ਨਾਲ। ਉਹ ਕਾਲ ਸੀ ਕਿ ਕਿਨੂੰ ਨਹੀਂ ਤੋੜਨੇ, ਤੇ ਉਹ ਮਤਲਬ ਐਵੇਂ ਆਮਦ ਹੋ ਗਈ ਸੀ ਕਾਲ ਦੇ ਵਿੱਚ ਹੀ, ਤੇ ਮਤਲਬ ਮੈਨੂੰ ਉਹ ਕਾਲ ਬਹੁਤ ਅੱਛੀ ਲੱਗਦੀ ਹੈ। ਮੈਨੂੰ ਉਸ ਕਰੈਕਟਰ ਨਾਲ ਲਵ ਹੈ
ਕਿ ਮੈਂ ਚਾਹੁੰਦਾ ਕਿ ਉਹ ਕੋਈ ਤਰੀਕਾ ਐਸਾ ਹੋਵੇ ਕਿ ਉਹ ਕਰੈਕਟਰ ਨਾ ਮੈਂ ਕੰਟੀਨਿਊ ਕਰ ਦਿਆਂ। ਉਹ ਕਈ ਵਾਰੀ ਇਦਾਂ ਹੁੰਦਾ ਕਿ ਇਨਸਾਨ ਆ ਨਾ ਗਲਤੀ ਕੁਤਾਈ ਕਰ ਜਾਂਦਾ, ਉਹ ਫਿਰ ਇਹ ਆ ਕਿ ਉਹ ਆਮਦ ਬੰਦ ਹੋ ਜਾਂਦੀ ਉੱਤੋਂ, ਉਹ ਚੈੱਕ ਹੋ ਜਾਂਦਾ ਨਾ, ਚੈਕਿੰਗ ਹੋ ਰਹੀ ਹੈ ਨਾ, ਉਹ ਚੈਕਿੰਗ 'ਚ ਕੋਈ ਮੂੰਹ 'ਚੋਂ ਗੱਲ ਨਿਕਲ ਗਈ ਐਸੀ, ਕਿਸੇ ਵੱਲ ਮਾੜਾ ਦੇਖ ਲਿਆ, ਕਿਸੇ ਨੂੰ ਮਾੜਾ ਕਹਿ ਦਿੱਤਾ, ਉਹ ਫਿਰ ਸਜ਼ਾ ਦੇ ਤੌਰ 'ਤੇ ਨਾ ਜੀ ਉੱਤੋਂ ਆਰਡਰ ਹੋ ਜਾਂਦਾ ਹੈ ਕਿ ਜੀ ਇਸ ਬੰਦੇ ਨੂੰ ਨਾ ਬੰਦ ਕਰੋ ਥੋੜੇ ਦਿਨਾਂ ਵਾਸਤੇ ਸਭ ਕੁਝ। ਉਹ ਫਿਰ ਇਹ ਹੈ ਕਿ ਮਿੰਤਰਲਾ ਕਰਨਾ ਪੈਂਦਾ। ਸਰ ਇਹ ਮੈਂ ਸਮਝਦਾ ਕਿ ਉਹ ਖੁਸ਼ਕਿਸਮਤ ਤਰੀਨ ਲੋਕ ਹੁੰਦੇ ਜਿਨ੍ਹਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਕਿ ਸਾਡੀ ਕਿਸੇ ਗਲਤੀ ਦੀ ਵਜ੍ਹਾ ਤੋਂ ਇਹ ਬਲੌਕੇਜ ਜਿਹੜੀ ਹੋਈ ਹੈ ਸਾਡੀ ਕਿਸੇ ਗਲਤੀ ਦੀ ਵਜ੍ਹਾ ਤੋਂ। ਨਹੀਂ ਤਾਂ ਮੋਸਟਲੀ ਲੋਕ ਜਿਹੜੇ ਨਾ ਉਹ ਇਸ ਬੰਦੇ ਸੋਚਦੇ ਹੀ ਨਹੀਂ ਹੈਗੇ। ਹਾਂ, ਲੇਕਿਨ ਤੁਹਾਨੂੰ ਇੰਨੀ ਛਾਨਣੀ ਤਾਂ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਨਾ, ਇੱਕ ਆਰਟਿਸਟ ਦੇ ਅੰਦਰ ਇੰਨਾ ਪਤਾ ਹੋਣਾ ਉਹਨੂੰ ਚਾਹੀਦਾ ਕਿ ਮੇਰੀ ਜ਼ੁਬਾਨ ਜਿਹੜੀ ਹੈ ਉਹ ਜਿੰਨੀ ਗੱਲ ਕਰਦੀ ਹੈ ਉਹ ਮੈਂ ਆਪ ਤੇ ਕਰਨ ਜੋਗਾ ਹੈ ਹੀ ਨਹੀਂ, ਨਾ ਮੈਂ ਕਰ ਸਕਦਾ। ਜਿਹਨੇ ਦਿਮਾਗ 'ਚ ਗੱਲ ਪਾਉਣੀ ਹੈ ਉਹ ਤਾਂ ਕੋਈ ਹੋਰ ਹੈ ਨਾ ਜੀ। ਤੇ ਉਹ ਜਿਹੜੇ ਰਾਜ਼ੀ ਹੁੰਦਾ ਨਾ ਜੀ, ਖੁਸ਼ ਹੋ ਕੇ ਫਿਰ ਉਹ ਤੁਹਾਨੂੰ ਗਿਫਟ ਕਰੀ ਜਾਂਦਾ ਨਾ, ਮੁਖਤਲਿਫ ਤਰ੍ਹਾਂ ਦੇ ਗਿਫਟ ਕਰਦਾ। ਸਾਡੇ ਨਾਜ਼ਰੀਨ ਹੁੰਦੇ ਸਾਨੂੰ ਦੇਖਣ ਵਾਲੇ, ਹਾਂਜੀ, ਇਹਨਾਂ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹ ਬੜੀ ਸਖਤੀ ਨਾਲ ਮਤਲਬ ਬੋਲ ਜਾਂਦੇ ਕਮੈਂਟਸ ਦੇ ਰਾਹੀਂ, ਤੇ ਅਗਰ ਤੁਸੀਂ ਉੱਥੇ ਬਜਾਏ ਹਾਈਪਰ ਹੋਣ ਦੇ ਅਸੀਂ ਉਹਨਾਂ ਨੂੰ ਉਹਨਾਂ ਦੇ ਪਿਆਰ ਦੇ ਤਰੀਕੇ, ਆਪਣੇ ਪਿਆਰ ਦੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀ ਉਹ ਗੱਲ ਕਰ ਰਹੇ ਉਹਦਾ ਜਵਾਬ ਦੇਈਏ, ਫਿਰ ਜਿਸ ਹੱਦ ਤੱਕ ਉਹ ਬੰਦਾ ਤੁਹਾਡੇ ਨਾਲ ਜੁੜਦਾ ਸ਼ਾਇਦ ਦੂਸਰੇ ਵੀ ਇੰਨੇ ਨਹੀਂ ਜੁੜੇ ਹੁੰਦੇ। ਉਹ ਫਿਰ ਬੰਦਾ ਤੁਹਾਡੇ ਨਾਲ ਬਿਲਕੁਲ ਪੱਕਾ ਜੁੜ ਜਾਂਦਾ ਕਿ ਯਾਰ ਇਸ ਬੰਦੇ ਨੇ ਮੈਨੂੰ ਤਰੀਕੇ ਦੇ ਨਾਲ ਸਮਝਾਇਆ ਔਰ ਮੇਰੀ ਇਸ ਚੀਜ਼ ਦੀ ਕਦਰ ਕੀਤੀ। ਬਾਕੀ ਮੋਸਟਲੀ ਇਦਾਂ ਹੁੰਦਾ ਕਿ ਸਾਨੂੰ ਸਿਖਾਉਣ ਵਾਲੇ ਸਾਡੇ ਦੇਖਣ ਵਾਲੇ ਆ। ਅਸੀਂ ਜੋ ਕੁਝ ਸਿੱਖਿਆ ਹੁੰਦਾ, ਜਿਹੜੀ ਗਲਤੀ ਕੁਤਾਹੀ ਹੁੰਦੀ ਆ, ਉਹ ਸਾਡੇ ਇਹ ਜਿਹੜੇ ਸਿੱਖਣ ਆਪਣੇ ਦੇਖਣ ਵਾਲੇ ਬੰਦੇ ਆ, ਇਹਨਾਂ ਦੇ ਥਰੂ ਅਸੀਂ ਆਪਣੀ ਕਰੈਕਸ਼ਨ ਕਰਦੇ ਹਾਂ। ਬਿਲਕੁਲ। ਔਰ ਰਾਤੀ ਨਾ ਜੀ ਇੱਕ ਮੈਨੂੰ ਕਮੈਂਟ ਆਇਆ, ਕਮੈਂਟ 'ਚ ਲਿਖਿਆ ਸੀ, ਓਏ ਕਾਲ ਅਪਲੋਡ ਕਰ। ਅੱਛਾ, ਮੈਂ ਕਮੈਂਟ ਪੜ੍ਹਿਆ, ਉਸ ਤੋਂ ਬਾਅਦ ਮੈਂ ਥੱਲੇ ਲਿਖਿਆ ਅਸਲਾਮ ਅਲੈਕੁਮ। ਹੁਣ ਉਹਨੇ ਫੌਰਨ ਕਮੈਂਟ ਪੜ੍ਹਿਆ ਤੇ ਅਗਲੀ ਗੱਲ ਨਹੀਂ ਕੀਤੀ ਕੋਈ ਵੀ। ਅਗਲੀ ਗੱਲ ਕਰਕੇ ਫਿਰ ਅਗਲੀ ਪੁੱਠੀ ਗੱਲ, ਤੈਨੂੰ ਕਿਹਾ ਕਾਲ ਅਪਲੋਡ ਕਰ। ਅੱਛਾ, ਮੈਂ ਕਿਹਾ ਅੱਛਾ ਸਰ, ਜੋ ਹੁਕਮ ਤੁਹਾਡਾ ਕਰ ਲੈਣੇ। ਕਿਉਂ ਨਹੀਂ ਕਰ ਰਹੇ? ਮੈਂ ਕਿਹਾ ਜੀ ਉਹ ਮੁਹਰਮ ਦੀ ਵਜ੍ਹਾ ਤੋਂ ਨਹੀਂ ਕਰ ਰਹੇ। 3-4 ਫਿਕਰੇ ਜਿਲੇ ਹੋਏ ਆ ਨਾ ਤੇ ਉਹ ਤਬੀਅਤ ਥੋੜੀ ਜੀ ਨਾ ਨਾਰਮਲ ਹੋਣੀ ਸ਼ੁਰੂ ਹੋ ਗਈ। ਤੇ ਉਹ ਮੈਨੂੰ ਲੱਗਾ ਕਿ ਇਸ ਬੱਚੇ ਦੀ ਉਮਰ ਜਿਹੜੀ ਹੈ ਨਾ ਕੋਈ 18-20 ਸਾਲ ਹੋਣੀ ਹੈ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਕਦੀ ਕਿਸੇ ਨੇ ਦੱਸਿਆ ਹੋਵੇ ਕਿ ਬਈ ਕਿਸੇ ਦੇ ਘਰ ਜਾਈਏ ਜਾਂ ਕਿਸੇ ਨਾਲ ਫੋਨ ਤੇ ਗੱਲ ਕਰੀਏ ਜਾਂ ਮੈਸੇਜ ਕਰੀਏ ਤੇ ਪਹਿਲੇ ਸਲਾਮ ਲਈਦਾ ਹੁੰਦਾ? ਕਿਸੇ ਨੇ ਅੱਜ ਤੱਕ ਦੱਸਿਆ ਹੋਵੇ? ਫਿਰ ਉਹ ਉਸ ਪਾਸੇ ਆ ਗਿਆ, ਸੌਰੀ ਗਲਤੀ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ। ਉਹ ਬਹੁਤ ਸਾਰੇ ਮਾਮਲਾ ਇਸ ਤਰ੍ਹਾਂ ਦੇ ਹੁੰਦੇ ਆ, ਲੇਕਿਨ ਉਹ ਇਹ ਆ ਕਿ ਤਰੀਕੇ ਨਾਲ ਜ਼ਰਾ ਬਿਲਕੁਲ ਤਰੀਕੇ ਨਾਲ ਜੀ। ਮੈਂ ਇੱਕ ਦਿਨ ਜਾ ਰਿਹਾ ਸੀ ਤੇ ਮੇਰੇ ਮੋਰੇ ਬੰਦਾ, ਬੱਚਾ ਛੋਟਾ ਜਿਹਾ ਕੋਈ 15 ਸਾਲ ਦਾ ਹੋਏਗਾ, ਉਹ ਮੋਟਰਸਾਈਕਲ ਨੂੰ ਇਸ ਤਰ੍ਹਾਂ ਜ਼ਿਗ-ਜ਼ੈਗ ਕਰਦਾ ਜਾ ਰਿਹਾ। ਮੈਂ ਗੁੱਸਾ ਵੀ ਚੜਿਆ, ਮੈਂ ਕਿਹਾ ਯਾਰ ਆਪ ਵੀ ਡਿੱਗੂ ਸਾਡੇ ਵੀ ਸੱਟ ਲਓ। ਮੈਂ ਉਹਨੂੰ ਤਰੀਕੇ ਨਾਲ ਕਿਹਾ, ਮੈਂ ਕਿਹਾ ਬੇਟਾ ਤੇਰੇ ਮਾਂ ਬਾਪ ਨੂੰ ਤੇਰੀ ਹਲੇ ਬਹੁਤ ਲੋੜ ਹੈ ਵੀ ਆ ਤੇਰੀ ਜਿਹੜੀ ਹਰਕਤ ਨਾਲ ਤੇਰੇ ਵੀ ਸੱਟ ਲੱਗ ਸਕਦੀ ਹੈ, ਕੁਝ ਵੀ ਹੋ ਸਕਦਾ ਹੈ। ਉਹ ਬੱਚੇ ਨੇ ਮੈਨੂੰ ਕਿਹਾ ਅੰਕਲ, ਕਹਿੰਦਾ ਅੱਜ ਤੋਂ ਬਾਅਦ ਦੁਬਾਰਾ ਕਦੇ ਵੀ ਹਰਕਤ ਨਹੀਂ ਹੋਏਗੀ। ਵਾਹ। ਮੈਂ ਸਮਝਿਆ ਕਿ ਅਗਰ ਮੈਂ ਇਹਨੂੰ ਬੁਰੇ ਭਲਾ ਕਹਿੰਦਾ ਜਾਂ ਇਹਨੂੰ ਮੈਂ ਸਖਤੀ ਨਾਲ ਕਹਿੰਦਾ ਤੇ ਹੋ ਸਕਦਾ ਇਹ ਮੈਨੂੰ ਅੱਗੋਂ ਬਦਤਮੀਜ਼ੀ ਕਰਦਾ। ਸਹੀ ਕਹਿ ਰਹੇ ਹੋ। ਲੇਕਿਨ ਮੈਂ ਨਸੀਹਤ ਕੀਤੀ ਤੇ ਉਹਦੇ ਪੱਲੇ ਵੀ ਪੈ ਗਈ ਹੈ। ਸਹੀ ਕਹਿ ਰਹੇ ਹੋ। ਤਰੀਕਾ ਤੇ ਇਹੀ ਹੋਣਾ ਚਾਹੀਦਾ ਆ। ਬਿਲਕੁਲ। ਬਾਹਰ ਇਨਸਾਨ ਆ, ਕਈ ਦਫਾ ਬੰਦਾ ਹਾਂਜੀ ਹੋ ਜਾਂਦਾ ਹੈ, ਕਿਸੇ ਵੀ ਮੂਡ ਦਾ ਨਹੀਂ ਪਤਾ ਹੁੰਦਾ ਕਿਹੜੇ ਰਾਣਾ ਸਾਹਿਬ ਇਹ ਸਾਰਾ ਜਿਹੜਾ ਤੁਸੀਂ ਕੀਤਾ, ਕਦੇ ਇੰਨੀ ਕਾਲਾਂ ਦੇ ਵਿੱਚ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਕਦੇ ਤੁਸੀਂ ਕਿਸੇ ਬੰਦੇ ਨੂੰ ਦੱਸਿਓ ਬਗੈਰ ਕਾਲ ਕੀਤੀ ਹੋਵੇ, ਜਿੱਦਾਂ ਮੈਨੂੰ ਕਰ ਲਈ ਜਾਂ ਕਿਸੇ ਹੋਰ ਬੰਦੇ ਨੂੰ ਕਰ ਲਈ? ਹਾਂ, ਇਸ ਤਰ੍ਹਾਂ ਹੋਇਆ ਹੈ। 2-4 ਕਾਲਾਂ ਐਸੀਆਂ ਵੀ ਹੈਗੀਆਂ ਨੇ ਜਿਹੜੀਆਂ, ਮਿਸਾਲ ਇੱਕੋ ਕਾਲ ਸੀ ਜਿੱਤੇ ਮੈਂ ਸੀਲਿੰਗ ਕਰਵਾਣੀ ਸੀ, ਉਹ ਵੀ ਕਾਲ ਇਸ ਤਰ੍ਹਾਂ ਕੀਤੀ ਸੀ। 2-3 ਚੀਜ਼ਾਂ ਹੈ ਐਸੀਆਂ ਜਿਹੜੀਆਂ ਬਗੈਰ ਦੱਸੇ ਪੁੱਛੇ ਤੋਂ ਅਗਲੇ ਬੰਦੇ ਨੂੰ ਕੀਤੀਆਂ। ਤੇ ਉਹ ਫਿਰ ਇਹ ਆ ਕਿ ਲੇਕਿਨ ਉਹ ਲੋਕ ਅੱਗਿਓਂ ਅੱਛੇ ਸੀ, ਉਹ ਭਾਂਪ ਜਾਂਦੇ ਨੇ ਨਾ, ਬਹੁਤ ਜਲਦੀ ਗੱਲ ਨੂੰ ਸਮਝ ਜਾਂਦੇ ਆ। ਸਾਡੇ ਨਾਲ ਨਾ ਖਾਸ ਕਰ ਫੈਸਲਾਬਾਦ ਦੇ ਜਿਹੜੇ ਲੋਕ ਆ, ਉਹ ਫਿਰ ਉਹ ਸ਼ੁਗਲੇ ਪੈ ਜਾਂਦੇ ਨਾ ਤੇ ਉਹ ਫਿਰ ਗੱਲ ਅੱਗੇ ਨੂੰ ਤੁਰ ਪੈਂਦੀ ਹੈ। ਤੇ ਫੈਸਲਾਬਾਦ ਦੇ ਤਾਂ ਸੁਣਿਆ ਵੀ ਦੁਕਾਨਦਾਰ ਵੀ ਜਿਹੜੇ ਉਹ ਵੀ ਬਾਜ ਆਦੇ ਜੁਗਤਾ ਮਾਰਨ ਤੋਂ, ਉਹ ਗੱਲ ਇੱਕ ਬਣੀ ਹੈ ਕਿ ਉਹ ਦੁਕਾਨ ਤੇ ਗਿਆ ਜੀ, ਉਹਨੇ ਕਿਹਾ ਵੀ ਮੈਂ
ਆ ਚਾਦਰ ਗਰਮ ਆ, ਕਹਿੰਦਾ ਨਹੀਂ ਕੋਸੀ ਜਿਹੀ ਆ। ਰਕਸ਼ੇ ਵਾਲੇ ਨੂੰ ਛੇੜ ਲਓ, ਗੱਡੀ ਵਾਲੇ ਨੂੰ ਛੇੜ ਲਓ, ਉਹ ਵੀ ਤੁਹਾਨੂੰ ਅੱਗੇ ਪੁੱਠੀ ਗੱਲ ਸੁਣਾਊਗਾ। ਇਹਦੀ ਕੀ ਵਜ੍ਹਾ ਜੀ? ਇਹ ਅੱਲਾ ਪਾਕ ਨੇ ਨਾ ਹਰ ਖਿੱਤਿਆਂ ਨੂੰ ਨਾ ਕੁਛ ਗਿਫਟ ਕੀਤੇ ਹੁੰਦੇ ਆ। ਮਤਲਬ ਮੇਰਾ ਮੰਨਣਾ ਇਹ ਹੈ, ਲਾਹੌਰ ਹੈ, ਲਾਹੌਰ ਆਰਟਿਸਟਿਕ ਸ਼ਹਿਰ ਹੈ। ਤੁਹਾਨੂੰ ਉੱਥੇ ਨਾ ਆਰਟ ਦੀ ਬਹੁਤ ਝਲਕ ਨਜ਼ਰ ਆਏਗੀ। ਪੂਰੇ ਲਾਹੌਰ 'ਚ ਤੁਸੀਂ ਘਰਾਂ ਚਲੇ ਜਾਓਗੇ, ਵੱਡੇ ਘਰਾਂ ਚਲੇ ਜਾਓਗੇ, ਤੁਹਾਨੂੰ ਪੇਂਟਿੰਗਸ ਉੱਦਾਂ ਦੀਆਂ ਨਜ਼ਰ ਆਉਣਗੀਆਂ, ਆਰਕੀਟੈਕਟ ਤੁਹਾਨੂੰ ਉੱਦਾਂ ਦੇ ਨਜ਼ਰ ਆਉਣਗੇ, ਬਿਲਡਿੰਗਸ ਉੱਦਾਂ ਦੀਆਂ ਨਜ਼ਰ ਆਉਣਗੀਆਂ। ਕ੍ਰੀਏਸ਼ਨ ਬਹੁਤ ਹੁੰਦੀ ਹੈ, ਡਿਜ਼ਾਈਨਿੰਗ ਜਿਹੜੀ ਉੱਥੇ ਤੁਹਾਨੂੰ ਬੜੀ ਬੜੀ ਦੇਖਣ ਨੂੰ ਮਿਲਦੀ, ਕ੍ਰੀਏਟੀਵਿਟੀ ਬਹੁਤ ਹੈ। ਫੈਸਲਾਬਾਦ ਅਸੀਂ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲਈਏ, ਜਿਹੜਾ ਇੱਕ ਸਾਡਾ ਮਿਲ ਓਨਰ ਹੈ, ਉਹਦੀ ਰੋਟੀ ਅੱਜ ਵੀ ਟਿਫਨ 'ਚ ਘਰੋਂ ਜਾਂਦੀ ਹੈ। ਜਿਹੜਾ ਅਰਬਾਂ ਖਰਬਾਂ ਪਤੀ ਆਦਮੀ, ਕਿਉਂਕਿ ਅਸੀਂ ਜ਼ਿਆਦਾ ਕਮਰਸ਼ੀਅਲ ਨਹੀਂ ਹੈਗੇ। ਅੱਛਾ, ਉਹ ਦੂਸਰਾ ਇੱਥੇ ਜਿਹੜਾ ਸ਼ੁਰੂ ਤੋਂ ਇੱਕ ਰਿਵਾਜ ਆ ਰਾਤ ਨੂੰ ਫਟਿਆਂ ਤੇ ਬਹਿ ਕੇ ਗੱਲਾਂ ਕਰਨੀਆਂ, ਉਹ ਫਿਰ ਜਿਹੜੇ ਕੁਛ ਵਿੱਚ ਸੁਝਦੀ ਵਾਲੇ ਲੋਕ ਨੇ ਨਾ, ਉਹ ਫਿਰ ਬੜੀ ਬੜੀ ਅੱਛੀ ਗੱਲ ਕਰਦੇ। ਤੇ ਇੱਕ ਜਿਹੜੀ ਗੱਲ ਹੈ ਉਹ ਮੈਂ ਇੱਥੇ ਕਲੀਅਰ ਕਰਨੀ ਹੈ ਕਿ ਗਲਤ ਗੱਲ ਕਰਨੀ, ਵਲਗਰ ਗੱਲ ਕਰਨੀ, ਇਹਨੂੰ ਫੈਸਲਾਬਾਦ ਨਾਲ ਕਦੀ ਮਨਸੂਬ ਨਾ ਕੀਤਾ ਜਾਵੇ ਜੀ। ਅਸੀਂ ਗਲਤ ਗੱਲ ਕਰਨ ਵਾਲੇ ਲੋਕ ਨਹੀਂ ਹੈਗੇ। ਅਸੀਂ ਸਾਡਾ ਜਿਹੜਾ ਮਜ਼ਾਕ ਆ, ਮਤਲਬ ਮੇਰਾ ਨਹੀਂ, ਮੈਂ ਸਿਰਫ ਆਪਣੀ ਗੱਲ ਨਹੀਂ ਕਰ ਰਿਹਾ, ਮੈਂ ਪੂਰੇ ਫੈਸਲਾਬਾਦ ਦੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਕਰ ਰਿਹਾ ਕਿ ਸਾਡਾ ਇਹ ਕੰਮ ਨਹੀਂ ਹੈ ਕਿ ਅਸੀਂ ਐਸੀ ਗੱਲ ਕਰੀਏ ਕਿ ਜਿਹੜੀ ਕਿਸੇ ਨੂੰ ਨਾਗਵਾਰ ਗੁਜ਼ਰੇ। ਅਸੀਂ ਉਹ ਗੱਲ ਕਰਦੇ ਹਾਂ ਜਿਹੜੀ ਅਸੀਂ ਆਪਣੇ ਬੱਚਿਆਂ 'ਚ ਬਹਿ ਕੇ ਕਰ ਸਕਦੇ ਹਾਂ। ਬਿਲਕੁਲ, ਬੱਚਿਆਂ ਕਰ ਸਕਦੇ ਹਾਂ, ਕੋਈ ਵੀ ਬੰਦਾ ਆਪਣੇ ਬੱਚਿਆਂ 'ਚ ਬਹਿ ਕੇ ਸੁਣ ਸਕਦਾ ਹੈ। ਮਜ਼ਾਕ ਉਹ ਹੋਣਾ ਚਾਹੀਦਾ ਹੈ ਜਿਹੜਾ ਅਗਰ ਪਿਓ ਧੀ ਭੈਣ ਭਰਾ ਬਹਿ ਕੇ ਸੁਣਨ ਨਾ, ਉਹਨਾਂ 'ਚੋਂ ਦੋਨਾਂ 'ਚੋਂ ਕਿਸੇ ਇੱਕ ਦੀ ਨਜ਼ਰ ਨੀਵੀਂ ਨਾ ਹੋਵੇ, ਜਾਂ ਉਹਨੂੰ ਉੱਥੋਂ ਉੱਠ ਕੇ ਨਾ ਜਾਣਾ ਪਵੇ। ਮਜ਼ਾਕ ਤੇ ਉਹ ਹੁੰਦਾ ਹੈ ਨਾ, ਇਹ ਮਜ਼ਾਕ ਨਹੀਂ ਹੁੰਦਾ ਕਿ ਤੁਸੀਂ ਕਿਸੇ ਦੀ ਇਨਸਲਟ ਕਰੋ ਜਾਂ ਤੇਰਾ ਮੂੰਹ ਇੰਜ ਤੇ ਇੰਜ ਹੁੰਦਾ ਹੈ। ਤੇ ਮਤਲਬ ਮੇਰੇ ਕਾਇਦੇ ਕਾਨੂੰਨ ਦੇ ਮੁਤਾਬਿਕ ਉਹ ਮਜ਼ਾਕ ਜਿਹੜਾ ਨਹੀਂ ਹੈ, ਉਹ ਵਲਗੈਰਿਟੀ ਹੈ। ਫਿਰ ਜਿੰਨੀ ਮਰਜ਼ੀ ਕਰ ਲਓ, ਉਹਦੀ ਕੋਈ ਹੱਦ ਨਹੀਂ ਹੈ। ਵਲਗੈਰਿਟੀ ਦੀ ਕੋਈ ਹੱਦ ਨਹੀਂ ਹੈ, ਉਹ ਤਾਂ ਨਿਕਲ ਜਾਓ, ਜਿੰਨੀ ਮਰਜ਼ੀ ਵਧਾ ਲਓ। ਹਾਂਜੀ, ਲੇਕਿਨ ਉਹ ਖਾਸ ਪੰਜਾਬੀ ਦੀ ਖਾਸੀਅਤ ਹੈ ਕਿ ਤੁਸੀਂ ਦੋਵਾਂ ਸਾਈਡਾਂ ਤੇ ਗੱਲ ਨੂੰ ਲਾ ਸਕਦੇ। ਯਾਰ ਗੱਲ ਇਹ ਹੈ ਕਿ ਜਿਹੜੀ ਬੋਲੀ ਅਸੀਂ ਬੋਲਣ ਡਏ ਨਾ, ਇਹ ਬੋਲੀ ਵਿਹੜਿਆਂ 'ਚ ਮੰਜੇ ਡਿੱਠੇ ਹੋਏ ਆ ਤੇ ਉੱਥੇ ਹੀ ਸਾਰੇ ਸੁੱਤੇ ਹੋਏ ਆ। ਅਸੀਂ ਉਸ ਕਲਚਰ ਦੇ ਆਦਮੀ ਆ। ਅਸੀਂ ਅਫੋਰਡ ਹੀ ਨਹੀਂ ਕਰਦੇ ਭਾਵੇਂ ਵਲਗੈਰਿਟੀ ਜਾਂ ਕੋਈ ਪੁੱਠੀਆਂ ਗੱਲਾਂ। ਸਾਡੇ ਤਾਂ ਘਰ 'ਚ ਕੋਈ ਨਿਆਣਾ ਬਾਹਰੋਂ ਸੁਣ ਕੇ ਉਹ ਇਹ ਕਹਿ ਦੇਵੇ, ਉਹਨੂੰ ਛਿੱਤਰ ਪੈਣ ਲੱਗ ਪੈਂਦੇ ਆ ਇਹ ਕਿੱਥੋਂ ਸਿੱਖ ਕੇ ਆਇਆ, ਕਿ ਕਿੱਥੋਂ ਸਿੱਖ ਕੇ ਆਇਆ, ਬਾਹਰ ਕਿੰਨੇ ਇਹ ਗੱਲ ਕਹੀ ਸੀ। ਮਤਲਬ ਕਿ ਅਸੀਂ ਉਹਨਾਂ ਖਾਨਦਾਨਾਂ ਨਾਲ ਤਾਲੁਕ ਰੱਖਦੇ ਹਾਂ ਜਿੱਥੇ ਕੱਲੀ ਅੰਮੀ ਕਹੋ ਤਾਂ ਛਿੱਤਰ ਪੈ ਜਾਂਦੇ ਆ। ਉਹ ਕਹਿੰਦੇ ਅੰਮੀ ਜੀ ਕਹੋ, ਅੱਬੂ ਜੀ ਕਹੋ। ਅਸੀਂ ਉਸ ਖਾਨਦਾਨਾਂ ਨਾਲ ਤਾਲੁਕ ਰੱਖਦੇ ਹਾਂ ਜਿੱਥੇ ਇਹ ਸਾਨੂੰ ਬਚਪਨ 'ਚ ਗੱਲ ਸਿਖਾਈ ਗਈ ਸੀ ਕਿ ਸਰਾਣੇ ਵਾਲੇ ਪਾਸੇ ਵੱਡੇ ਨੇ ਬਹਿਣਾ ਹੈ ਤੇ ਤੁਸੀਂ ਪੁਆਂਦੀ ਵਾਲੇ ਪਾਸੇ। ਬਿਲਕੁਲ ਸਹੀ। ਸਾਨੂੰ ਇਹ ਗੱਲ ਸਿਖਾਈ ਗਈ ਜਦੋਂ ਤੱਕ ਵੱਡਾ ਨਾ ਬੈਠੇ ਛੋਟਾ ਨਹੀਂ ਬੈਠ ਸਕਦਾ। ਤੇ ਅਸੀਂ ਇਹ ਗੱਲਾਂ ਕਿੱਦਾਂ ਅਫੋਰਡ ਕਰ ਸਕਦੇ? ਵੱਡੇ ਦੇ ਹੁੰਦਿਆਂ ਬੰਦਾ ਉੱਚੀ ਨਹੀਂ ਬੋਲ ਸਕਦਾ ਘਰ 'ਚ। ਤੇ ਹਰ ਗੱਲ ਦਾ ਇੱਕ ਤਰੀਕਾਕਾਰ ਹੁੰਦਾ। ਤੇ ਉਹ ਮਤਲਬ ਮੈਂ ਇਹ ਗੱਲ ਇਸ ਵਾਸਤੇ ਕਰ ਰਿਹਾ ਕਿ ਗਲਤ ਗੱਲਾਂ, ਗੰਦੀਆਂ ਗੱਲਾਂ ਫੈਸਲਾਬਾਦ ਨਾਲ ਉਹ ਨਹੀਂ ਮਨਸੂਬ ਹੋਣੀਆਂ ਚਾਹੀਦੀਆਂ। ਅਸੀਂ ਸਾਫ਼ ਸੁਥਰਾ ਕੰਮ ਕਰਨ ਵਾਲੇ ਲੋਕ ਆ, ਕਿਉਂਕਿ ਅਸੀਂ ਆਪ ਖਾਨਦਾਨੀ ਆ। ਤਾਂ ਸਾਨੂੰ ਪਤਾ ਹੈ ਕਿ ਅੱਗੇ ਸਾਡੀਆਂ ਹੀ ਧੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੇ ਬਾਬੇ, ਚਾਚੇ, ਤਾਏ, ਉਹਨਾਂ ਨੇ ਸਾਰਿਆਂ ਨੇ ਸੁਣਨਾ ਨਾ ਫਿਰ, ਤੇ ਫਿਰ ਉਹ ਮਾੜਾ ਲੱਗਦਾ ਬੰਦਾ। ਰਾਣਾ ਸਾਹਿਬ, ਤੁਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ। ਥੋੜਾ ਜਿਹਾ ਪੰਜਾਬੀ ਦੇ ਬਾਰੇ ਦੱਸੋਗੇ? ਆਪਣੇ ਪੰਜਾਬੀ ਜਿਹੜੀ ਆ ਜ਼ਬਾਨ, ਇਹਨੂੰ ਬੜਾ ਖਤਰਾ ਆ, ਕਿਉਂਕਿ ਘਰਾਂ ਦੇ ਵਿੱਚ ਵੀ ਹੁਣ ਮੋਸਟਲੀ ਜਿਹੜਾ ਨਾ ਲੋਕ ਉਰਦੂ ਨੂੰ ਤਰਜੀਹ ਦਿੰਦੇ ਆ। ਸਕੂਲਾਂ ਵਿੱਚ ਤਾਂ ਬਿਲਕੁਲ ਸਵਾਲ ਹੀ ਪੈਦਾ ਨਹੀਂ ਹੁੰਦਾ ਪੰਜਾਬੀ ਬੋਲੀ ਜਾਵੇ। ਇਹਨੂੰ ਆਪਾਂ ਕਿਸ ਤਰ੍ਹਾਂ ਜ਼ਿੰਦਾ ਰੱਖ ਸਕਦੇ ਹਾਂ? ਸਭ ਤੋਂ ਪਹਿਲੇ ਨਾ ਜੀ, ਅਹਿਸਾਸੇ ਕਮਤਰੀ ਖਤਮ ਕਰਨਾ ਪਊਗਾ। ਬਿਲਕੁਲ। ਜਿਹੜੇ ਸਾਡੇ ਜ਼ਿਹਨਾਂ 'ਚ ਨਾ ਇੱਕ ਗੱਲ, ਅਸਲ 'ਚ ਨਾ ਮੈਂ ਦੇਖਿਆ ਆ ਕਿ ਤੁਸੀਂ ਦੇਖਿਓ ਆਮ ਵਿਆਹ ਸ਼ਾਦੀ 'ਚ ਜਿਹੜਾ ਨਕਸ਼ ਨੈਣਾ ਤੋਂ ਮਾੜਾ ਬੰਦਾ ਹੋਊਗਾ ਨਾ, ਉਹਨੇ ਫੈਸ਼ਨ ਬਹੁਤ ਕੀਤੇ ਹੋਣਗੇ। ਸੱਚੀ ਗੱਲ ਹੈ।
ਮਤਲਬ ਉਹਨੇ ਰੰਗ ਵੀ ਪੀਲੇ ਨੀਲੇ, ਕੋਈ ਲਾਲ ਰਮਾਲ ਤੇ ਇੱਥੇ ਵੀ ਤੇ ਘੜੀਆਂ ਤੇ ਇਹ ਉਹ। ਅਸਲ 'ਚ ਉਹ ਨਾ ਆਪਣੀ ਅਹਿਸਾਸੇ ਕਮਤਰੀ ਦੇ ਚੱਕਰ 'ਚ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਮੈਂ ਜ਼ਿਆਦਾ ਨਜ਼ਰ ਆਵਾਂ, ਤਾਂ ਜ਼ਿਆਦਾ ਕਰਦਾ ਕਰਦਾ ਨਾ ਓਵਰ ਕਰ ਲੈਂਦਾ। ਅੱਛਾ, ਇਸੇ ਤਰ੍ਹਾਂ ਹੀ ਨਾ ਇਹ ਜਿਹੜੀਆਂ ਨਾ ਸਾਡੀਆਂ ਮਹਿਰੂਮੀਆਂ ਨੇ, ਜਿਹੜਾ ਸਾਨੂੰ ਇਸ ਗੱਲ ਦਾ ਸ਼ੁਰੂ ਤੋਂ ਸਾਡੇ ਦਿਮਾਗ 'ਚ ਗੱਲ ਪਈ ਕਿ ਅਸੀਂ ਪੇਂਡੂ ਟਾਈਪ ਲੋਕ ਆ, ਕਿਉਂਕਿ ਥੋੜਾ ਚਿਰ ਪਹਿਲੇ ਗੋਰਿਆਂ ਨੇ ਸਾਨੂੰ ਨਵੀਆਂ ਗੱਲਾਂ ਦੱਸੀਆਂ, ਨਵੀਆਂ ਚੀਜ਼ਾਂ ਅਸੀਂ ਗੋਰਿਆਂ ਕੋ ਦੇਖੀਆਂ। ਅਸੀਂ ਪਿੰਡਾਂ 'ਚ ਰਹਿਣ ਵਾਲੇ ਲੋਕ ਸੀਗੇ, ਅਸੀਂ ਰੇਡੂਆ ਦੇਖ ਕੇ ਇਹ ਗੱਲਾਂ ਕਰਦੇ ਰਹੇ ਕਿ ਇਹਦੇ ਵਿੱਚ ਬੰਦੇ ਬੈਠੇ ਹੁੰਦੇ ਆ। ਅਸੀਂ ਬੱਜ ਟੀਵੀ ਆਇਆ, ਅਸੀਂ ਪਿੱਛੋਂ ਮੁੜ ਮੁੜ ਕੇ ਦੇਖੀ ਗਏ ਇਹ ਗੱਡੀ ਕਿੱਥੋਂ ਵੜੀ ਇਹਦੇ 'ਚ, ਇਹ ਕਿੱਥੋਂ ਆ ਗਈ ਗੱਡੀ ਇਹਦੇ 'ਚ। ਅਸੀਂ ਹੈਗੇ ਅਸਲ 'ਚ ਉਹ ਲੋਕ। ਉਹ ਹੁਣ ਜਿੱਲੇ ਸਾਨੂੰ ਚੀਜ਼ਾਂ ਨਜ਼ਰ ਆਣੇ, ਅਸੀਂ ਨਾ ਭੱਜ ਕੇ ਨਾਲ ਰਲਣ ਦੀ ਕੋਸ਼ਿਸ਼ ਕੀਤੀ, ਭੱਜ ਕੇ ਨਾਲ। ਹੁਣ ਮੈਂ ਕੀ ਹੈ, ਭੱਜ ਕੇ ਨਾਲ ਰਲੇ ਨਾ, ਜਿਹੜੀ ਪੈਂਟ ਸ਼ਰਟ ਪਾਈ ਹੋਈ ਹੈ, ਸਾਡਾ ਲਿਬਾਸ ਤੇ ਨਹੀਂ ਹੈ ਨਾ। ਤੇ ਉਹ ਫਿਰ ਜਿਲੇ ਏਦਾਂ ਕੋਸ਼ਿਸ਼ ਕੀਤੀ ਨਾ, ਤੇ ਫਿਰ ਤੈਨੂੰ 20 ਵਾਰੀ ਸਮਝਾਇਆ ਮੈਂ ਕਿ ਪੰਜਾਬੀ ਨਾ ਬੋਲਿਆ ਕਰ, ਤੈਨੂੰ ਐਡੇ ਚੰਗੇ ਸਕੂਲ 'ਚ ਪਾਇਆ, ਕਾਹਦੇ ਵਾਸਤੇ ਪਾਇਆ ਕਿ ਤੂੰ ਅੰਗਰੇਜ਼ੀ ਸਿੱਖਣੀ ਹੈ। ਲੈਵਲ ਸੈੱਟ ਕਰ ਲਿਆ ਨਾ ਅਸੀਂ ਉਹ ਆਪਣੇ, ਕਿਉਂਕਿ ਅਸੀਂ ਕਿਤੇ ਨਾ ਕਿਤੇ ਮੁਕਾਬਲਾ ਕਰਨਾ ਚਾਹੁੰਦੇ ਨਾ। ਅਸੀਂ ਇਹ ਦੇਖਦੇ ਹਾਂ ਕਿ ਜਿੱਲੇ ਕੋਈ ਵਿਆਹ ਸ਼ਾਦੀ ਹੁੰਦਾ ਹੈ, ਜਿਸ ਕੁੜੀ ਮੁੰਡੇ ਨੇ ਆ ਕੇ ਉੱਥੇ 5-7 ਫਿਕਰੇ ਸੁੱਟਣੇ ਨਾ ਇੰਗਲਿਸ਼ ਦੇ, ਤੇ ਉਹ ਕਹਿ ਰਿਹਾ ਉਹਦੀ ਬੱਲੇ ਬੱਲੇ ਹੈ ਕਿ ਬੜਾ ਹੀ ਜੀਨੀਅਸ ਬੰਦਾ ਹੈ। ਬੋਲੀ ਨਾਲ ਕੀ ਤਾਲੁਕ ਹੈ ਜੀਨੀਅਸ ਦਾ? ਉਹ ਉਹਨਾਂ ਦੀ ਬੋਲੀ ਹੈ। ਜੇ ਅੰਗਰੇਜ਼ੀ ਏਡੀ ਚੰਗੀ ਹੋਵੇ ਤਾਂ ਅੰਗਰੇਜ਼ ਆਪਣੇ ਨਿਆਣਿਆਂ ਨੂੰ ਸਕੂਲੇ ਨਾ ਭੇਜਣ। ਫਿਰ ਉਹ ਕਹਿੰਦੇ ਇਹਨਾਂ ਨੂੰ ਤਾਂ ਅੰਗਰੇਜ਼ੀ ਆਉਂਦੀ ਹੈ, ਉਹਨਾਂ ਨੂੰ ਕਿਹੜੀ ਲੋੜ ਪਈ ਸਕੂਲੇ ਭੇਜਣ ਦੀ? ਵੀ ਹਰ ਉਹਨਾਂ ਦੀ ਮਾਦਰੀ ਜ਼ੁਬਾਨ ਆ, ਉਹ ਕਹਿਣ ਜੀ ਅੰਗਰੇਜ਼ੀ ਆਉਂਦੀ ਹੈ ਇਹਨੂੰ, ਤੇ ਇਸ ਵਾਸਤੇ ਬਸ ਬਿਲਕੁਲ ਅਹਿਸਾਸੇ ਕਮਤਰੀ ਹੈ। ਅਹਿਸਾਸੇ ਕਮਤਰੀ ਹੈ। ਆਪਣੇ ਬੱਚਿਆਂ ਨੂੰ ਇਹ ਤਲਕੀਨ ਕਰਨੀ ਚਾਹੀਦੀ ਆਪਣੇ ਆਪਣੇ ਘਰਾਂ 'ਚ ਕਿ ਜਿੱਦਾਂ ਜਿੰਨੀ ਖੂਬਸੂਰਤੀ ਨਾਲ ਆਪਣੀ ਮਾਦਰੀ ਜ਼ਬਾਨ ਤੁਸੀਂ ਬੋਲ ਸਕਦੇ ਆ, ਤੁਹਾਨੂੰ ਬੋਲਣੀ ਚਾਹੀਦੀ ਹੈ ਲੋਕਾਂ ਨੂੰ। ਤੁਸੀਂ ਅਗਰ ਉਰਦੂ ਵੀ ਬੋਲਦੇ ਆ, ਬੱਚਿਆਂ ਨਾਲ ਬੋਲਦੇ ਆ, ਲੇਕਿਨ ਇੱਕ ਲੈਵਲ ਆ ਜਾਂਦਾ ਆ, ਚਾਹੇ ਉਹ ਗੁੱਸੇ ਦਾ ਲਾ ਲਓ, ਚਾਹੇ ਉਹ ਪਿਆਰ ਦਾ ਲਾ ਲਓ, ਉੱਥੇ ਤੁਸੀਂ ਆਪਣੀ ਮਾਦਰੀ ਜ਼ਬਾਨ 'ਚ ਭੱਜ ਕੇ ਵੜ ਜਾਂਦੇ ਆ। ਭੱਜ ਕੇ ਵੜ ਜਾਂਦੇ। ਮਨ ਨਿਆਣਾ ਨਹੀਂ ਮੰਨਦਾ ਹੈਗਾ। ਹਾਂਜੀ, ਤੁਸੀਂ ਉਰਦੂ ਬੋਲਦੇ ਸਮਝਾਣੇ ਹਟ ਜਾਵੇ, ਹਟ ਜਾਓ, ਇਹ ਕਰੋ ਉਹ ਕਰੋ, ਲੇਕਿਨ ਜਦੋਂ ਨਹੀਂ ਮੰਨਣਾ ਉਹਨੇ ਕਹਿਣਾ ਮੈਂ ਤੇਰੇ ਥੱਪੜ ਮਾਰਨਾ। ਹਾਂਜੀ, ਉਹਨੇ ਪੰਜਾਬੀ 'ਚ ਆ ਜਾਣਾ। ਹਾਂਜੀ, ਆ ਜਾਣਾ। ਇਹਦੇ ਪਿਆਰ ਦਾ ਲੈਵਲ ਉਹਦੇ ਵਿੱਚ ਵੀ ਮੈਂ ਸਦਕੇ ਜਾਵਾਂ। ਹਾਂਜੀ, ਹੈ। ਤੇ ਇਹ ਕਿਤੇ ਨਾ ਕਿਤੇ ਆਪਾਂ ਇਸ ਚੀਜ਼ ਤੋਂ ਮਤਲਬ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਨਹੀਂ ਜਾ ਸਕਦੇ। ਤੇ ਇਹਦਾ ਬਿਹਤਰੀਨ ਤਰੀਕਾ ਇਹ ਆ ਕਿ ਜਿਹੜੇ ਆਪਣੇ ਬੱਚੇ ਆ, ਆਪਾਂ ਇਹਨਾਂ ਨੂੰ ਘਰਾਂ ਦੇ ਵਿੱਚ ਜਿਹੜੀ ਪੰਜਾਬੀ ਜ਼ਬਾਨ ਇਹਨਾਂ ਨਾਲ ਬੋਲਿਆ ਕਰੀਏ। ਇਹ ਮਤਲਬ ਅਸੀਂ ਸੋਚੀਏ ਕਿ ਅਸੀਂ ਪੰਜਾਬੀ ਬੋਲਾਂਗੇ ਤਾਂ ਸਾਨੂੰ ਕੋਈ ਬੰਦਾ ਪੇਂਡੂ ਸਮਝੂ ਜਾਂ ਕੀ ਆ। ਇਹਨਾਂ ਨੂੰ ਜ਼ਿੰਦਾ ਰੱਖਣ ਲਈ ਮੈਂ ਸਮਝਦਾ ਇੱਕ ਮਜ਼ਾਕਦਾਨਾ ਕਿਰਦਾਰ ਅਦਾ ਕਰਨਾ ਚਾਹੀਦਾ ਆਪਣੇ। ਯਾਰ ਪੇਂਡੂ ਕੀ ਹੈ ਯਾਰ? ਅਸੀਂ ਪੇਂਡੂ ਆ ਯਾਰ। ਇਹ ਅਹਿਸਾਸੇ ਕਮਤਰੀ ਆ। ਅਸੀਂ ਮਤਲਬ ਕਿ ਪੇਂਡੂ ਆ, ਅਸੀਂ ਕਹਿੰਦੇ ਕਿ ਸਾਡੇ ਪੇਂਡੂਆਂ ਵਰਗਾ ਕਿਹੜਾ ਹੈ? ਆਓ ਸਾਹਮਣੇ ਜ਼ਰਾ। ਪੇਂਡੂਆਂ ਦੇ ਸਿਰ ਤੇ ਸ਼ਹਿਰੀਵਾਦ ਆ। ਗੱਲ ਇਹ ਆ, ਪਿੰਡ ਕੀ ਹੈ? ਇੱਕ ਮੈਨੂੰ ਤਾਂ ਮੇਰੇ ਪੱਲੇ ਨਹੀਂ ਪੈਂਦੀ ਇਹ ਗੱਲ ਕਿ ਇੱਕ ਇਹਨਾਂ ਨੇ ਲਫ਼ਜ਼ ਬਣਾਤਾ ਜੀ ਇਹ ਪੇਂਡੂ ਅਤੇ ਕਮਤਰ। ਕਿੱਦਾਂ ਬਈ? ਕੋਈ ਬਹਿ ਕੇ ਦਲੀਲ ਨਾਲ ਇਹ ਗੱਲ ਸਾਬਤ ਤੇ ਕਰੇ ਨਾ ਬਈ। ਤਾਂ ਸਮਝ ਨਹੀਂ ਆਉਂਦੀ ਯਾਰ ਇਹ ਪੇਂਡੂ ਵਾਲਾ ਕਿ ਮਤਲਬ ਕੀ ਸੀਨ ਆ, ਇਹ ਲੋਕ ਉਹ ਕਿੱਦਾਂ ਸਮਝ ਲੈਂਦੇ ਆ। ਮੈਂ ਨਾ ਉਹ ਮਤਲਬ ਮੇਰਾ ਜ਼ਾਤੀ ਤਜਰਬਾ ਇਹ ਗੱਲ ਕਹਿੰਦਾ ਹੈ ਕਿ ਤੁਸੀਂ ਜਿੰਨੇ ਲਾਇਕ ਬੱਚੇ ਦੇਖੋਗੇ ਪਿੰਡਾਂ ਦੇ, ਜਿੰਨਾ ਅਫਸਰ ਤਬਕਾ ਦੇਖੋਗੇ ਪਿੰਡਾਂ ਦੇ, ਮਤਲਬ ਜਿੱਥੇ ਵੀ ਤੁਸੀਂ ਚਲੇ ਜਾਓਗੇ, ਜਿਹੜਾ ਤੁਹਾਨੂੰ ਵੱਡੇ ਲੈਵਲ ਤੇ ਬੰਦਾ ਬੈਠਾ ਨਜ਼ਰ ਆਏਗਾ ਉਹ ਪਿੰਡ ਦਾ ਹੋਏਗਾ। ਗੁਫ਼ਤਗੂ ਦੇ ਵਿੱਚ ਯਾਰ ਮੈਂ ਮਤਲਬ ਮੇਰਾ ਅਸੀਂ ਹਾਲੇ ਪਿੰਡ 'ਚ ਰਹਿੰਦੇ। ਮੈਂ ਸਮਝਦਾ ਅਗਰ ਸਕਾਫਤ ਜ਼ਿੰਦਾ ਰੱਖੀਏ ਤਾਂ ਪਿੰਡਾਂ ਵਾਲਿਆਂ ਨੇ ਰੱਖੀ ਹੈ ਜੀ। ਇੱਕ ਗੱਲ ਹੈ ਜਿਹੜੀ ਮੇਰੇ ਦਿਮਾਗ 'ਚ ਹੈ, ਠੀਕ ਹੈ, ਕੁਛ ਚੀਜ਼ਾਂ ਤੁਹਾਡੀਆਂ ਜ਼ਰੂਰਤਾਂ ਹੁੰਦੀਆਂ। ਮਿਸਾਲ ਦੇ ਤੌਰ ਤੇ ਤੁਸੀਂ ਇੰਟਰਨੈਸ਼ਨਲੀ ਲੋਕਾਂ ਨਾਲ ਗੱਲਬਾਤ ਕਰਨੀ ਹੈ, ਤੁਹਾਡਾ ਕੋਈ ਕਾਰੋਬਾਰ ਹੈ, ਤੁਹਾਨੂੰ ਇੰਗਲਿਸ਼ ਜ਼ਰੂਰ ਸਿੱਖਣੀ ਚਾਹੀਦੀ। ਇਹਦੇ 'ਚ ਕੋਈ ਮਜ਼ਾਕੀ ਵਾਲੀ ਗੱਲ ਨਹੀਂ ਹੈ। ਤਰਜੀਹ ਨਾ ਦਿਓ। ਤਰਜੀਹ ਤੁਸੀਂ ਲੋਕਾਂ ਨਾਲ ਗੱਲਬਾਤ ਅਗਰ ਕਰਨੀ ਹੈ ਤੇ ਉਸ ਜ਼ਬਾਨ 'ਚ ਤੁਹਾਨੂੰ ਕਰਨੀ ਪੈਣੀ ਹੈ। ਲੇਕਿਨ ਇਹ ਹੈ ਕਿ ਤੁਹਾਨੂੰ ਇੰਨੀ ਤਮੀਜ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਬਈ ਮੈਂ ਕਿੱਥੇ ਕੀ ਇਸਤੇਮਾਲ ਕਰਨਾ ਹੈ। ਇੱਕ ਤਰੀਕਾਕਾਰ ਹੈ ਕਿ ਤੁਸੀਂ 4 ਫਿਕਰੇ ਸਿੱਖੇ ਤੇ ਹਰ
ਮਾੜੇ ਬੰਦੇ ਦੇ ਸਾਹਮਣੇ ਤੁਸੀਂ ਬੋਲਣੀ ਸ਼ੁਰੂ ਕਰਤੀ। ਮਤਲਬ ਮੇਰਾ ਮੰਨਣਾ ਹੈ ਕਿ ਜਿੱਦਾਂ ਦਾ ਬੰਦਾ ਤੁਹਾਡੇ ਸਾਹਮਣੇ ਹੋਵੇ ਨਾ, ਉਹਨੂੰ ਕਿਤੇ ਵੀ ਇਹ ਅਹਿਸਾਸ ਨਾ ਹੋਵੇ ਕਿ ਇਹ ਬੰਦਾ ਮੇਰੇ ਤੋਂ ਜ਼ਿਆਦਾ ਬਿਹਤਰ ਹੈ। ਅਗਰ ਤੁਸੀਂ ਇੱਕ ਫਰੂਟ ਰੇੜੀ ਵਾਲੇ ਬੰਦੇ ਨਾਲ ਗੱਲ ਕਰ ਰਹੇ ਆ, ਖੋਤਾ ਰੇੜੀ ਵਾਲੇ ਨਾਲ ਗੱਲ ਕਰ ਰਹੇ ਆ, ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਨਾਲ ਗੱਲ ਕਰ ਰਹੇ, ਮੈਨੂੰ ਇਦਾਂ ਲੱਗਦਾ ਹੈ ਕਿ ਤੁਹਾਨੂੰ ਤੁਹਾਡੇ ਅੰਦਰ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਮੈਂ ਇਹਦੇ ਨਾਲ ਗੱਲ ਕਿੱਦਾਂ ਸ਼ੁਰੂ ਕਰਨੀ ਹੈ, ਉਦਾਂ ਦਾ ਹੋ ਕੇ, ਮਤਲਬ ਆਪਣੇ ਆਪ ਨੂੰ ਵੱਡਿਆਂ ਕਰਕੇ ਨਹੀਂ। ਬਹੁਤ ਸਾਰੇ ਲੋਕ ਮੈਂ ਦੇਖਿਆ ਨਾ, ਉਹ ਬਹੁਤ ਸਾਰੇ ਕੀ ਅਕਸਰੀਅਤ ਆਪਣੇ ਆਪ ਨੂੰ ਵੱਡਾ ਕਰਨਾ, ਤੁਸੀਂ ਅਗਲੇ ਦੂਸਰੇ ਨੂੰ ਛੋਟਾ ਕਰਨਾ। ਨਹੀਂ, ਏਦਾਂ ਨਹੀਂ ਹੁੰਦਾ ਦੁਨੀਆ 'ਚ, ਏਦਾਂ ਨਹੀਂ ਚੱਲਦਾ। ਦੁਨੀਆ 'ਚ ਏਦਾਂ ਚੱਲਦਾ ਕਿ ਅਗਰ ਇੱਕ ਬੰਦੇ ਨਾਲ ਤੁਸੀਂ ਗੱਲਬਾਤ ਕਰਨੀ, ਉਹ ਪੁੰਜੇ ਬੈਠਾ ਆ, ਤੁਸੀਂ ਜਾ ਕੇ ਸਿੱਧਾ ਹੀ ਪੁੰਜੇ ਬਹਿ ਜਾਓ। ਤੁਸੀਂ ਮੈਂ ਯਕੀਨ ਮੰਨੋ, ਮੈਂ ਐਸੇ ਲੋਕਾਂ ਨੂੰ ਜਾਣਦਾ। ਇੱਕ ਦੋਸਤ ਪਿਛਲੇ ਦਿਨੋਂ ਮੈਨੂੰ ਮਿਲੇ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਕਿ ਉਹ ਬਹੁਤ ਬੜੇ ਅਫਸਰ ਨੇ। ਇੱਕ ਤਾਂ ਬੜੇ ਹੁੰਦੇ ਨੇ, ਇੱਕ ਜਿਹੜੇ ਬਹੁਤ ਹੀ ਬੜੇ ਅਫਸਰ ਉਹ ਨੇ, ਤੇ ਉਹਨਾਂ ਦਾ ਲਾਈਫ ਦਾ ਤਰੀਕਾ ਘਰ ਇਹ ਆ, ਉਹ ਜਿਲੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨਾਲ ਜਾਣਾ ਨਾ, ਅਗਰ ਉਹਨੂੰ ਪਤਾ ਲੱਗਾ ਫਲਾਣੀ ਜਗ੍ਹਾ ਫੌਤਗੀ ਹੋਈ ਹੈ, ਤੇ ਉਹਨਾਂ ਨੇ ਉੱਥੇ ਜਿਲੇ ਜਾਣਾ ਨਾ, ਤੇ ਉਹਨਾਂ ਨੇ ਨਾ ਕੁਛ ਆਪਣੇ ਘਰ 300, 400, 500 ਵਾਲੇ ਸੂਟ ਵਾਸ਼ਿੰਗ ਵੇਅਰ ਦੇ ਸਵਾ ਕੇ ਰੱਖੇ ਹੋਏ। ਉਹਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਜਗ੍ਹਾ ਚੱਲਿਆ, ਤੇ ਉਹ ਬਿਲਕੁਲ ਉਦਾਂ ਦੇ ਬਣ ਕੇ ਜਾਂਦੇ। ਉਹ ਕਹਿੰਦੇ ਆ ਕਿ ਮੈਂ ਕਿਤੇ ਜਿਲੇ ਮੈਂ ਜਾਵਾਂ ਤੇ ਕਿਸੇ ਨੂੰ ਨਾ ਮੇਰੇ ਕੱਪੜਿਆਂ ਤੋਂ ਵੀ ਦੇਖ ਕੇ ਗੱਲ ਨਾ ਲੱਗੇ, ਦਿਲ 'ਚ ਨਾ ਆਵੇ, ਤੇ ਮੈਂ ਨਾ ਉਹਨਾਂ ਵਰਗਾ ਬਣ ਕੇ ਜਾਵਾਂ। ਤੇ ਉਹ ਇਸ ਲੈਵਲ ਤੱਕ ਸਾਨੂੰ ਸੋਚਣਾ ਚਾਹੀਦਾ ਹੈ। ਤੇ ਇੰਗਲਿਸ਼ ਜਿਹੜੀ ਹੈ ਜਾਂ ਆਪਣਾ ਕਿਸੇ ਤੇ ਰੋਹ ਪਾਉਣਾ, ਇਹ ਤਾਂ ਬਹੁਤ ਹੋਰ ਗੱਲ ਹੈ ਜੀ। ਬਹੁਤ ਵਧੀਆ ਗੱਲਬਾਤ ਹੋਈ ਜੀ। ਰਾਣਾ ਸਾਹਿਬ ਦਾ ਬਹੁਤ ਸ਼ੁਕਰੀਆ ਕਿ ਇਹਨਾਂ ਨੇ ਆਪਣੇ ਮਸਰੂਫ ਟਾਈਮ 'ਚੋਂ ਸਾਨੂੰ ਵੀ ਥੋੜਾ ਟਾਈਮ ਦਿੱਤਾ, ਔਰ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਨਾਲ ਕਰਦੇ ਆ। ਸ਼ਾਮ ਪੈ ਜਾਣੀ ਆ, ਗੱਲਾਂ ਦੀ ਮੁੱਕਣੀਆਂ ਹੈਗੀਆਂ, ਔਰ ਇਹਨਾਂ ਕੋਲ ਵਸੀਹ ਨਾਲੇਜ ਹੈ ਪੰਜਾਬੀ ਦੇ ਲੈ ਲਓ ਜਾਂ ਬਾਕੀ ਜਿਹੜੇ ਤੁਸੀਂ ਕਿਸੇ ਸ਼ੋਬੇ 'ਚ ਗੱਲ ਕਰਨੀ ਚਾਹੋ, ਬੜੇ ਤਸੱਲੀ ਬਖਸ਼ ਇਹਨਾਂ ਕੋਲ ਜਵਾਬ ਦੇਣ ਲਈ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਔਰ ਚੜ੍ਹਦੇ ਪੰਜਾਬ ਤੇ ਸਾਡੇ ਜਿਹੜੇ ਦੇਖਣ ਵਾਲੇ, ਖਾਸ ਕਰ ਪੰਜਾਬੀ ਲੋਕ ਜਿਹੜੇ ਸਾਨੂੰ, ਉਹ ਇਹਨਾਂ ਦੇ ਚੈਨਲ ਵੀ ਪਾੜ ਕਰਾ ਰਹੇ, ਉਹਨਾਂ ਨੂੰ ਵੀ ਦੇਖਿਆ ਕਰੋ, ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਚੀਜ਼ਾਂ ਮਿਲਣਗੀਆਂ। ਔਰ ਰਾਣਾ ਸਾਹਿਬ ਦਾ ਪੈਗਾਮ ਲੈਣੇ ਜੀ, ਆਖਰ ਤੇ ਕੀ ਪੈਗਾਮ ਦੇਣਾ ਚਾਹੁੰਦੇ ਆ? ਪੈਗਾਮ ਸਿਰਫ ਇੱਕੋ ਹੀ ਹੈ ਜੀ ਕਿ ਇਸ ਦੌਰ 'ਚ, ਇਸ ਜਿਹੜਾ ਵਕਤ ਚੱਲ ਰਿਹਾ ਹੈ, ਇਹਦੀ ਜ਼ਰੂਰਤ ਇਹ ਹੈ ਕਿ ਸਿਰਫ ਪਿਆਰ ਦਾ ਪ੍ਰਚਾਰ ਹੋਵੇ। ਅਗਰ ਕੋਈ ਬੰਦਾ ਕਿਤੇ ਇੰਤਸ਼ਾਰ ਦੀ, ਲੜਾਈ ਦੀ, ਵਾਧੇ ਘਾਟੇ ਦੀ ਗੱਲ ਕਰਦਾ, ਉਹਨੂੰ ਸਮਝਾਇਆ ਜਾਵੇ। ਸਾਡੇ ਤੋਂ ਪਹਿਲੇ ਜਿਹੜੇ ਲੋਕ ਸੀਗੇ, ਉਹਨਾਂ ਨੇ ਇਹਨਾਂ ਲੜਾਈਆਂ 'ਚੋਂ ਕੁਛ ਨਹੀਂ ਕੱਢਿਆ। ਲੜਾਈ ਦਾ ਕੁਛ ਵੀ ਨਹੀਂ ਨਿਕਲਦਾ, ਤੇ ਇਹਦਾ ਐਂਡ ਨੁਕਸਾਨ ਹੈ। ਜਿੰਨਾ ਹੋ ਸਕਦਾ ਤੁਸੀਂ ਦੁਨੀਆ ਦੇ ਕਿਸੇ ਲੈਵਲ ਤੇ, ਕਿਸੇ ਜਗ੍ਹਾ ਤੇ, ਇਸ ਦੁਨੀਆ ਨੂੰ ਇਸ ਵਕਤ ਸਿਰਫ ਪਿਆਰ ਦੀ, ਮੁਹੱਬਤ ਦੀ, ਮਿੱਠੀ ਜ਼ਬਾਨ ਦੀ, ਠੰਡੀ ਛਾਂ ਦੀ ਲੋੜ ਹੈ ਜੀ, ਬਸ। ਬਹੁਤ ਸ਼ੁਕਰੀਆ ਜੀ। ਪਿਆਰ ਉਹ ਹਥਿਆਰ ਆ ਜੀ ਜਿਹੜਾ ਕਿਸੇ ਵੀ ਬੰਦੇ ਨੂੰ ਜ਼ਹਿਰ ਕਰ ਸਕਦਾ ਆ, ਤੇ ਇਸੇ ਦੇ ਨਾਲ ਹੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹੈ ਜੀ। ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਏਗੀ। ਰੱਬ ਰਾਖਾ ਜੀ।